ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੈਂ ਰਾਜਕਰਨਵੀਰ ਸਿੰਘ, ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ ਤੇ FM ਸਟੇਸ਼ਨ 1300 AM ਫ੍ਰਿਜ਼ਨੋ 104.5 FM ਫ੍ਰਿਜ਼ਨੋ 1350 AM ਬੇਕਰਸਫੀਲਡ 105.7 FM ਬੇਕਰਸਫੀਲਡ 1450 AM ਯੂਬਾ ਸਿਟੀ 96.5 FM ਯੂਬਾ ਸਿਟੀ 1470 AM ਸੈਕਰਾਮੈਂਟੋ 105.9 FM ਸੈਕਰਾਮੈਂਟੋ, ਇਸੇ ਤਰ੍ਹਾਂ 1570 AM ਸਟਾਕਟਨ ਲੋਡ ਆਈ ਤੇ ਸੈਨੋਜ਼ੇ ਬੇਰੀਏ ਦੇ ਵਿੱਚ 98.5 FM HD3 ਤੇ ਨਾਲ ਦੀ ਨਾਲ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਸੈਨੋਜ਼ੇ, ਬਰਕਲੇ, ਟ੍ਰੇਸੀ, ਸਟਾਕਟਨ, ਮੋਡੈਸਟੋ ਤੇ ਮਰਸਡ, ਆਈਫੋਨ ਤੇ ਐਂਡਰਾਇਡ ਦੀ ਐਪਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ। ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਅਪ੍ਰੈਲ ਦੀ 26 ਤਰੀਕ ਆ, ਦਿਨ ਮੰਗਲਵਾਰ ਆ। ਤੁਹਾਡੇ ਲਈ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ, ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ। ਨੰਬਰ 408 272 2500 4082722500। ਟਿਰਕੇਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੇਣਾ 415 909 0503 4159090503। ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਨਛੱਤਰ ਸਿੰਘ ਸੰਗਾ ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ ਸਨੀਪੁਰੇਵਾਲ ਯੂਬਾ ਸਿਟੀ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਲਖਵੀਰ ਸਿੰਘ ਸਮਰਾ ਟੈਕਸਿਸ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸਟਾਕਟਨ, ਓਂਕਾਰ ਸਿੰਘ ਫਰੈਜ਼ਨੋ, ਮੇਜਰ ਸਿੰਘ ਸਿੱਧੂ ਵਿੰਦਰ ਢਾਲੀਵਾਲ, ਹਰਦਿਆਲ ਸਿੰਘ, ਇੰਦਰਜੀਤ ਕੌਰ ਢਾਲੀਵਾਲ ਬੇਕਰਸਫੀਲਡ, ਜੱਸੀ ਗਿੱਲ, ਰਮਿੰਦਰ ਬਸਰਾ, ਤਲਵਿੰਦਰ ਸਿੰਘ ਗਿੱਲ ਬੇਕਰਸਫੀਲਡ, ਹਰਜੀਤ ਸਿੰਘ ਲੈਥਰੋਪ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਜ਼ੈਂਡਰ ਗਰੁੱਪ, ਜਿੱਥੋਂ ਤੁਸੀਂ ਹੋਮ ਲੋਨਸ, ਘਰ ਖਰੀਦਣ ਅਤੇ ਘਰ ਵੇਚਣ ਦੀਆਂ ਸੇਵਾਵਾਂ ਜਿਹੜੀਆਂ ਆ ਉਹਨਾਂ ਤੋਂ ਲੈ ਸਕਦੇ ਹੋ। ਕਾਲ 8559052575 855 905 2575। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ ਸੈਨੋਜ਼ੇ ਤੋਂ ਇੱਕ ਮਾੜੀ ਖਬਰ ਆ ਰਹੀ ਹੈ। ਕੱਲ ਸੈਨੋਜ਼ੇ ਰਾਤੀ ਇੱਕ ਗ੍ਰੈਂਡ ਮਦਰ ਆਪਣੀ ਗਰੋਸਰੀ ਜਿਹੜੀ ਆ ਉਹ ਕਾਰ ਚੋਂ ਕੱਢ ਰਹੀ ਸੀ ਤੇ ਜਦੋਂ 3 ਸਾਲਾਂ ਦਾ ਇੱਕ ਜਿਹੜਾ ਬੱਚਾ ਆ ਉਸ ਨੂੰ ਕੋਈ ਕਿਡਨੈਪ ਕਰਕੇ ਲੈ ਗਿਆ ਤੇ ਸਟ੍ਰੋਲਰ ਦੇ ਵਿੱਚ ਹੀ ਪਿਆ ਸੀ। ਉਸ ਨੂੰ ਚੱਕ ਕੇ ਉਹਦੀ ਜਿਹੜੀ ਆ ਪਿਕਚਰ ਵੀ ਨਾਲ ਦੇ ਜਿਹੜੇ ਗੁਆਂਢੀਆਂ ਦੇ ਘਰ ਦੇ ਵਿੱਚ ਕੈਮਰਾ ਲੱਗਿਆ ਸੀ ਉੱਥੋਂ ਆ ਗਈ ਹੈਗੀ ਆ। ਤੇ ਹੁਣ ਸੈਂਟਾ ਕਲਾਰਾ ਕਾਉਂਟੀ ਦੇ ਵਿੱਚ ਸਾਰੀਆਂ ਹੀ ਪੁਲਿਸ ਡਿਪਾਰਟਮੈਂਟ ਨੇ ਅਲਰਟ ਜਾਰੀ ਕੀਤਾ ਹੋਇਆ ਹੈਗਾ ਆ। ਤੇ ਬ੍ਰੈਂਡਨ ਕੂਲਰ ਕਹਿੰਦੇ ਉਸ ਬੰਦੇ ਦਾ ਨਾਮ ਹੈਗਾ ਆ, ਜਿਹੜਾ ਸਨੈਚ ਕੀਤਾ, ਜਿਹੜੇ ਬੱਚੇ ਨੂੰ ਸਨੈਚ ਕੀਤਾ ਗਿਆ ਐਲਮ ਸਟਰੀਟ ਜਸਟ ਨਾਰਥ ਆਫ ਸੈਨੋਜ਼ੇ। 1 ਵਜੇ ਦੇ ਕਰੀਬ ਸ਼ਾਮੀ ਜਿਹੜਾ ਆਫਟਰਨੂਨ ਦੇ ਵਿੱਚ ਇਹ ਸਾਰਾ ਕੁਝ ਵਾਪਰਿਆ। ਜੀ ਬਿਲਕੁਲ। ਕੱਲ ਹਰਜੋਤ ਸਿੰਘ ਜੀ, ਕਿਉਂਕਿ ਪਹਿਲਾਂ ਮੈਂ ਵੇਰੀਆ ਰਹਿੰਦਾ ਸੀਗਾ, ਸੋ ਜਿਹੜੇ ਅਲਰਟਸ ਆ ਉਸ ਦੇ ਲਈ ਕੀਤਾ ਸੀਗਾ। ਬਹੁਤ ਸਾਰੀਆਂ ਕਾਲਸ, ਈਮੇਲਸ ਇਸ ਬੱਚੇ ਦੇ ਅਗਵਾ ਹੋਣ ਤੋਂ ਬਾਅਦ ਦੇ ਵਿੱਚ ਆਈਆਂ। ਇਹਨਾਂ ਨੇ ਜਿਹੜਾ ਅਲਰਟਸ ਆ ਉਹ ਜਾਰੀ ਕੀਤੇ, ਲੋਕਾਂ ਨੂੰ ਦੱਸਿਆ ਵੀ ਇੱਦਾਂ ਦਾ ਜਿਹੜਾ ਆ ਉਹ ਦੁਪਹਿਰੋਂ ਬਾਅਦ ਇਸ ਬੱਚੇ ਨੂੰ ਐਲਮ ਸਟਰੀਟ ਦੇ ਬਾਹਰ ਜਿਹੜਾ ਆ ਉਹ ਕੋਈ ਅਗਵਾ ਕਰਕੇ ਲੈ ਗਿਆ ਹੈਗਾ ਆ। ਬੱਚੇ ਦੇ ਕਹਿੰਦੇ ਵੀ ਅਗਵਾ ਹੋਣ ਦੇ ਪਹਿਲੇ 24 ਘੰਟੇ ਬਹੁਤ ਜ਼ਿਆਦਾ ਮਹੱਤਵਪੂਰਨ ਹੁੰਦੇ ਆ। ਉਸ ਦੇ ਵਿੱਚ ਸੁਰਾਗ ਜਿਹੜਾ ਉਹ ਲੱਭ ਜਾਵੇ ਤਾਂ ਇਸ ਨੂੰ ਲੱਭਣ ਦੀ ਜਿਹੜੀ ਉਹ ਕਹਿ ਸਕਦੇ ਆ ਵੀ ਕੋਸ਼ਿਸ਼ ਵੱਲ ਨੂੰ ਵਧਿਆ ਜਾ ਸਕਦਾ ਹੈ। ਸੋ ਇਹ ਬਹੁਤ ਮੰਦਭਾਗੀ ਘਟਨਾ ਜਿਹੜੀ ਆ ਇਹ ਵਾਪਰੀ ਆ। 3 ਮਹੀਨੇ ਦਾ ਇੱਕ ਛੋਟਾ ਜਿਹਾ ਇਨਫੈਂਟ ਬੱਚਾ ਆ, ਉਸ ਨੂੰ ਵੇਖੋ ਘਰ ਦੇ ਹੀ ਪਾਰਕਿੰਗ ਲਾਟ ਚੋਂ ਕੋਈ ਅਗਵਾ ਕਰਕੇ ਲੈ ਗਿਆ ਹੈਗਾ। ਸੋ ਬ੍ਰੈਂਡਨ ਨਾਂ ਦੇ ਇਸ ਬੱਚੇ ਨੂੰ ਜਿਹੜਾ ਆ ਉਹ ਲੱਭਣ ਦੀਆਂ ਕੋਸ਼ਿਸ਼ਾਂ ਇਸ ਟਾਈਮ
ਚੱਲ ਰਹੀਆਂ ਨੇ। ਸੋ ਉਮੀਦ ਕਰਦੇ ਹਾਂ ਵੀ ਇਹ ਸੁਰੱਖਿਅਤ ਜਿਹੜਾ ਆ ਉਹ ਲੱਭ ਜਾਵੇ। ਜਿਹੜੀ ਉਹਦੀ ਗ੍ਰੈਂਡ ਮਦਰ ਸੀਗੀ, ਹੁਣ ਇਹ ਨਹੀਂ ਪਤਾ ਨਾਨੀ ਸੀ ਜਾਂ ਦਾਦੀ ਸੀ, ਗ੍ਰੈਂਡ ਮਦਰ ਸੀ, ਅਤੇ ਉਹ ਗਰੋਸਰੀ ਸਟੋਰ ਤੋਂ ਜਦੋਂ ਇਹ ਵਾਪਸ ਆਈ ਅਪਾਰਟਮੈਂਟ 'ਚ, ਉਹ ਸਮਾਨ ਜਿਹੜੀ ਉਸਨੇ ਤੇ ਨਾਲ ਦੇ ਨਾਲ ਬੱਚੇ ਨੂੰ ਲੈ ਕੇ ਜਾਣਾ ਸੀ, ਇਸੇ ਦਰਮਿਆਨ ਇਹਨੇ ਥੋੜ੍ਹੇ ਵਕਤ ਦੇ ਵਿੱਚ ਹੀ ਇਸ ਨੂੰ ਜਿਹੜਾ ਆ ਅਗਵਾ ਕਰਕੇ ਲੈ ਗਏ ਹੈਗੇ ਆ। FBI ਦੀ ਜਿਹੜੀ ਚਾਈਲਡ ਅਬਡਕਸ਼ਨ ਟੀਮ ਆ, ਉਹ ਇਸ ਟਾਈਮ ਲੋਕਲ ਲਾ ਇਨਫੋਰਸਮੈਂਟ ਦੇ ਨਾਲ ਮਿਲ ਕੇ ਜਿਹੜੀ ਆ ਉਹ ਉਸ ਨੂੰ ਲੱਭਣ ਦੀ ਕੋਸ਼ਿਸ਼ ਜਿਹੜੀ ਉਹ ਚੱਲ ਰਹੀ ਆ। ਐਂਬਰ ਅਲਰਟ ਜਿਹੜਾ ਆ ਉਹ ਇਸ਼ੂ ਕੀਤਾ ਗਿਆ ਸੀਗਾ, ਪਰ ਕਹਿੰਦੇ ਆ ਵੀ ਉਹ ਥੋੜ੍ਹੀ ਇਮੀਡੀਏਟਲੀ ਨਹੀਂ, ਥੋੜ੍ਹੇ ਚਿਰ ਬਾਅਦ ਅਲਰਟ ਜਿਹੜਾ ਉਹ ਜਾਰੀ ਹੋਇਆ। ਜੀ, ਸੋ ਬਿਲਕੁਲ ਰਾਈਟ ਨਾਓ FBI ਦੀ ਟੀਮ, ਸੈਨੋਜ਼ੇ ਪੁਲਿਸ ਇਸ ਬੱਚੇ ਨੂੰ ਜਿਹੜੀ ਆ ਸਰਚ ਕਰ ਰਹੀ ਹੈਗੀ ਆ, ਤੇ ਕਾਰਨ ਵੀ ਲੱਭ ਰਹੀ ਆ ਵੀ ਕਿਸ ਨੇ ਕੀਤਾ ਹੈ, ਕਿਉਂਕਿ ਜਿਹੜਾ ਬੰਦਾ ਇਸ ਬੱਚੇ ਨੂੰ ਕਿਡਨੈਪ ਕਰਕੇ ਲੈ ਗਿਆ, ਉਹਦੀ ਫੋਟੋ ਵੀ ਹੁਣ ਰਿਲੀਜ਼ ਉਹਨਾਂ ਨੇ ਕੀਤੀ ਹੈਗੀ ਆ, ਕਿਉਂਕਿ ਗੁਆਂਢੀਆਂ ਦੇ ਕੈਮਰੇ ਦੇ ਵਿੱਚ ਉਹ ਆ ਗਏ ਸੀ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਆਪਾਂ ਜੇ ਕਰਦੇ ਜਾਈਏ, ਇੱਕ ਬੰਦੇ ਨੂੰ ਸੈਕਰਾਮੈਂਟੋ ਦੇ ਵਿੱਚ 17 ਘੰਟੇ ਦੇ ਸਟੈਂਡ ਆਫ ਤੋਂ ਬਾਅਦ ਦੇ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਆ। ਇਸ ਸਸਪੈਕਟ ਨੇ ਹੌਸਟੇਜ ਜਿਹੜੇ ਆ ਉਹ ਰੱਖੇ ਹੋਏ ਸੀ ਸਾਊਥ ਸੈਕਰਾਮੈਂਟੋ ਦੇ ਵਿੱਚ, ਤੇ ਅੱਜ ਮੰਗਲਵਾਰ ਨੂੰ ਇਸ ਨੂੰ ਗ੍ਰਿਫਤਾਰ ਕਰ ਲਿਆ ਗਿਆ। 17 ਘੰਟੇ ਤੱਕ ਜਿਹੜਾ ਸਟੈਂਡ ਆਫ ਆ ਉਹ ਚੱਲਦਾ ਰਿਹਾ ਪੁਲਿਸ ਦੇ ਨਾਲ। ਸੋ ਕਹਿੰਦੇ ਵੀ ਪੁਲਿਸ ਨੂੰ ਇਹ ਸ਼ੱਕ ਸੀਗਾ ਵੀ ਇਸਨੇ ਮੇ ਬੀ ਗੋਲੀ ਵੀ ਜਿਹੜੀ ਆ ਉਹ ਚਲਾਈ ਹੋਵੇ। ਹਾਲ ਦੀ ਘੜੀ ਸਸਪੈਕਟ ਦੀ ਉਹਨਾਂ ਨੇ ਆਈਡੈਂਟਿਟੀ ਜਾਰੀ ਨਹੀਂ ਕੀਤੀ। ਇੰਜਰੀਜ਼ ਕੋਈ ਵੀ ਰਿਪੋਰਟ ਨਹੀਂ ਹੋਈਆਂ, ਜੋ ਕਿ ਚੰਗੀ ਗੱਲ ਹੋ ਸਕਦੀ ਹੈ। ਸੈਕਰਾਮੈਂਟੋ ਪੁਲਿਸ ਡਿਪਾਰਟਮੈਂਟ ਦੇ ਵੱਲੋਂ ਇਹ ਦੱਸਿਆ ਗਿਆ ਵੀ ਘੱਟੋ ਘੱਟ ਇੱਕ ਬੰਦਾ ਉੱਥੇ ਜਿਹੜਾ ਆ ਹਥਿਆਰ ਦੇ ਨਾਲ ਲੈਸ ਸੀਗਾ। 58 ਸਟਰੀਟ ਤੇ ਫਰੂਟ ਰਿਜ ਰੋਡ ਦੇ ਉੱਤੇ ਇਹ ਘਟਨਾ ਜਿਹੜੀ ਆ ਉਹ ਵਾਪਰੀ ਸੀਗੀ। ਸੋ ਕ੍ਰਾਈਸਿਸ ਨੈਗੋਸ਼ੀਏਟਰਸ ਆ, ਉਹਨਾਂ ਨੇ ਇਸ ਬੰਦੇ ਦੇ ਨਾਲ, ਜਿਸਨੇ ਬੰਦਕ ਬਣਾ ਕੇ ਰੱਖਿਆ ਹੋਇਆ ਸੀ ਲੋਕਾਂ ਨੂੰ, ਉਹਦੇ ਨਾਲ ਕੰਟੈਕਟ ਕੀਤਾ ਲਾਊਡ ਸਪੀਕਰ ਦੇ ਨਾਲ। ਜਿਹੜਾ ਆ ਉਹਨੂੰ ਕਹਿੰਦੇ ਰਹੇ ਵੀ ਤੂੰ ਬਾਹਰ ਆ ਜਾ। ਸੋ ਸਵੇਰੇ 10 ਵਜੇ ਦੀ ਇਹ ਨੈਗੋਸ਼ੀਏਸ਼ਨ ਚੱਲਦੀ ਰਹੀ, ਤੇ ਉਹ ਤੋਂ ਬਾਅਦ ਦੇ ਵਿੱਚ ਜਿਹੜੇ ਲੋਕ ਆ ਉੱਥੇ ਪਹੁੰਚੇ। ਫਿਰ ਕਹਿੰਦੇ ਵੀ ਸਵਾਟ ਦੀਆਂ ਟੀਮਾਂ ਵੀ ਜਿਹੜੀਆਂ ਉੱਥੇ ਘੱਲੀਆਂ, ਵੀ ਪਤਾ ਨਹੀਂ ਅੱਗੇ ਕੀ ਜਿਹੜਾ ਹੋ ਸਕਦਾ, ਪਰ ਆਖਿਰਕਾਰ 17 ਘੰਟੇ ਬਾਅਦ ਉਸਨੇ ਜਿਹੜੇ ਬੰਦਕ ਸੀਗੇ ਉਹਨਾਂ ਨੂੰ ਜਿਹੜਾ ਉਹ ਛੱਡ ਕੇ ਤੇ ਆਪ ਜਿਹੜਾ ਆ ਉਸ ਨੂੰ ਫਿਰ ਗ੍ਰਿਫਤਾਰ ਕਰ ਲਿਆ ਸੀਗਾ। ਸੋ ਇਹ ਜਿਹੜੀ ਘਟਨਾ ਆ ਕੈਲੀਫੋਰਨੀਆ ਦੀ ਕੈਪੀਟਲ ਦੇ ਵਿੱਚ ਇੱਕ ਵਾਰੀ ਫਿਰ ਵਾਪਰੀ। ਜੀ, ਅਗਲੀ ਖਬਰ ਜਿਹੜੀ ਆ ਕ੍ਰੈਡਿਟ ਕਾਰਡ ਦੇ ਸੰਬੰਧ ਦੇ ਵਿੱਚ ਆ ਰਹੀ ਆ। ਕਹਿੰਦੇ ਵੀ ਬਹੁਤ ਸਾਰੇ ਜਿਹੜੇ ਲੋਕ ਆ ਜਿਨ੍ਹਾਂ ਦੇ ਕੋਲ ਨੋ ਐਨੂਅਲ ਫੀਸ ਕ੍ਰੈਡਿਟ ਕਾਰਡ ਹੁੰਦੇ ਆ, ਉਹ ਘੱਟੋ ਘੱਟ $700 ਉਹਨਾਂ ਨੂੰ ਚਾਰਜ ਕਰਦਾ, ਕੋਸਟ ਕਰਦਾ ਹੈਗਾ। ਇਹ USA ਦੇ ਰੀਟੇਲਰਸ ਕਹਿ ਰਹੇ ਆ ਉਹਨਾਂ ਨੂੰ, ਰੀਟੇਲਰਸ ਨੂੰ। ਸੋ ਹੁਣ ਵੀਜ਼ਾ ਤੇ ਮਾਸਟਰ ਕਾਰਡ ਕ੍ਰੈਡਿਟ ਕਾਰਡ ਸਵਾਈਪ ਫੀਸ ਚਾਰਜ ਕਰਨ ਜਾ ਰਹੇ ਹੈਗੇ ਆ, ਐਕਸਟਰਾ ਹੋਰ ਚਾਰਜ ਕਰਨ ਜਾ ਰਹੇ ਆ, ਜਿਹਦੇ ਕਰਕੇ ਜਿਹੜੇ ਰੀਟੇਲਰਸ ਆ ਜਾਂ ਵੈਂਡਰਸ ਆ, ਉਹਨਾਂ ਨੂੰ ਹੁਣ ਜਿਹੜੀ ਕਸਟਮਰਸ ਆ ਉਹਨਾਂ ਦੀ ਫੀਸ ਵੀ ਵਧਾਉਣੀ ਪਊਗੀ। ਨੈਸ਼ਨਲ ਰੀਟੇਲ ਫੈਡਰੇਸ਼ਨ, ਜਿਹੜਾ USA ਦਾ ਸਭ ਤੋਂ ਵੱਡਾ ਰੀਟੇਲ ਐਸੋਸੀਏਸ਼ਨ ਆ, ਉਹਨਾਂ ਨੇ ਕਿਹਾ ਵੀ ਐਸਟੀਮੇਟਡ ਕ੍ਰੈਡਿਟ ਕਾਰਡ ਕਾਸਟ ਅਮਰੀਕਨ ਫੈਮਿਲੀ ਨੂੰ, ਇੱਕ ਐਵਰੇਜ ਅਮਰੀਕਨ ਫੈਮਿਲੀ ਨੂੰ $700 ਕਾਸਟ ਕਰਦਾ ਆ। ਤੇ ਇਸ ਫੀਸ ਦੇ ਵਧਣ ਦੇ ਨਾਲ ਹੋਰ ਵੀ ਜਿਹੜੀ ਚਾਰजेस ਉਹ ਲੱਗਣਗੇ, ਕਿਉਂਕਿ ਹੁਣ ਇੰਟਰਸਟ ਰੇਟ ਤੁਹਾਨੂੰ ਪਤਾ ਹੀ ਆ ਵੀ ਸਾਰਿਆਂ ਨੂੰ ਵੱਧ ਰਹੇ ਆ। ਤੇ ਕ੍ਰੈਡਿਟ ਕਾਰਡਾਂ ਦਾ ਇਹ ਆ ਵੀ ਲੋਕ ਹੁਣ ਕਹਿੰਦੇ ਵੀ ਮੈਜੋਰਿਟੀ 'ਚ ਕ੍ਰੈਡਿਟ ਕਾਰਡ ਹੀ ਯੂਜ਼ ਕਰਦੇ ਆ ਈ-ਕਾਮਰਸ ਦੇ ਲਈ, ਸਾਰਾ ਕੁਛ ਹਰ ਕਿਤੇ। ਹੁਣ ਕੈਸ਼ ਬਹੁਤ ਘੱਟ ਜਿਹੜਾ ਯੂਜ਼ ਹੁੰਦਾ ਹੈਗਾ। ਸੋ ਕ੍ਰੈਡਿਟ ਕਾਰਡ ਕੰਪਨੀਆਂ ਨੇ ਵੀ ਦੇਖ ਲਿਆ ਵੀ ਹੁਣ ਸਾਡੇ ਕੋਲ ਮੌਕਾ ਹੈ ਪੈਸੇ ਬਣਾਉਣ ਦਾ, ਤੇ ਫੀਸ ਜਿਹੜੀ ਉਹਨਾਂ ਦੀ ਐਵਰੇਜ 2.22% ਪਰ ਟ੍ਰਾਂਜੈਕਸ਼ਨ ਹੁੰਦੀ ਹੈਗੀ ਆ। ਸੋ ਉਹ ਇਸ ਵਾਰੀ ਹੋਰ ਜਿਹੜੀ ਆ ਵਧਣ ਜਾ ਰਹੀ ਆ। ਜੀ। ਸੋ ਇਵੈਂਚੁਅਲੀ ਇਹ ਜਿਹੜਾ ਭਾਰ ਆ ਫਿਰ ਕਸਟਮਰਸ ਦੇ ਉੱਤੇ ਜਿਹੜਾ ਉਹ ਜਾਣਾ ਹੈਗਾ ਆ। ਸੋ ਚੀਜ਼ਾਂ ਜਿਹੜੀਆਂ ਪਹਿਲਾਂ ਹੀ ਜਿਹੜੀਆਂ ਮਹਿੰਗਾਈ ਨੇ ਲੱਕ ਤੋੜਿਆ ਆ, ਹੁਣ ਕ੍ਰੈਡਿਟ ਕਾਰਡ ਵਰਤੋਂਗੇ ਤਾਂ ਸ਼ਾਇਦ ਹੋਰ ਕੰਮ ਜਿਹੜਾ ਉਹ ਮਹਿੰਗਾ ਹੋ ਸਕਦਾ। ਜੇ ਹੋਇਆ ਨਹੀਂ, ਹੋਣ ਜਾ ਰਿਹਾ ਹੈਗਾ ਆ। ਸੋ ਇਹ ਨਹੀਂ ਅਸੀਂ ਤੁਹਾਨੂੰ ਕਹਿ ਰਹੇ ਵੀ ਭਾਈ ਕ੍ਰੈਡਿਟ ਕਾਰਡ ਵਰਤਣਾ ਬੰਦ ਕਰ ਦਿਓ। ਤੁਸੀਂ ਦੇਖ ਲਿਓ ਵੀ ਤੁਹਾਡੇ ਜਿਹੜੇ ਕ੍ਰੈਡਿਟ ਕਾਰਡ ਦੀਆਂ ਕੀ ਆਪਸ਼ਨਸ ਜਿਹੜੀਆਂ ਹੋਣਗੀਆਂ,
ਤੁਸੀਂ ਜਿਹੜਾ ਨੋ ਐਨੂਅਲ ਫੀਸ ਵਾਲਾ ਯੂਜ਼ ਕਰਨਾ ਹੈ ਜਾਂ ਕੋਈ ਐਨੂਅਲ ਫੀਸ ਵਾਲਾ ਜਿਹੜਾ ਆ ਉਹ ਯੂਜ਼ ਕਰੋਗੇ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਯੂਕਰੇਨ ਦੇ ਨਾਲ ਜੋ ਚੱਲ ਰਹੀ ਆ ਜੰਗ ਚੱਲ ਰਹੀ ਆ, ਯੁੱਧ ਚੱਲ ਰਿਹਾ ਰੂਸ ਦਾ, ਉਸ ਦੇ ਵਿੱਚ ਹੁਣ ਮੋੜ ਲੱਗਦਾ ਆ ਸ਼ਾਇਦ ਆ ਸਕਦਾ ਆ। ਅੱਜ ਜਿਹੜੇ ਅਮਰੀਕੀ ਤੇ ਯੂਰਪੀਅਨ ਐਲਾਈਜ਼ ਆ ਉਹਨਾਂ ਨੇ ਮਿਲ ਕੇ ਗੱਲਬਾਤ ਜਿਹੜੀ ਉਹ ਕੀਤੀ ਆ। ਉਸ ਦੇ ਵਿੱਚ ਇਹਨਾਂ ਨੇ ਇਹ ਆਖਿਆ ਆ ਹਰਜੋਤ ਸਿੰਘ ਜੀ ਵੀ ਕਹਿੰਦੇ ਵੀ ਹੁਣ ਅਸੀਂ ਇਹਨਾਂ ਨੂੰ ਵੱਡੇ ਤੇ ਮਾਰੂ ਹੋਰ ਹਥਿਆਰ ਯੂਕਰੇਨ ਨੂੰ ਦੇਣ ਜਾ ਰਹੇ ਹੈਗੇ ਆ। ਸੋ ਤੇਜ਼ੀਆਂ ਜਿਹੜੀਆਂ ਇਸ ਟਾਈਮ ਕਹਿ ਸਕਦੇ ਆ ਵੀ ਪੁਤਿਨ ਦੇ ਖਿਲਾਫ, ਰੂਸ ਦੇ ਖਿਲਾਫ ਹੌਲੀ ਹੌਲੀ ਵੱਧ ਰਹੀਆਂ। ਉਧਰ ਨਾਟੋ ਦੀ ਮੈਂਬਰਸ਼ਿਪ ਲੈਣ ਦੇ ਲਈ ਫਿਨਲੈਂਡ ਤੇ ਜਿਹੜਾ ਸਵੀਡਨ ਆ ਉਹ ਵੀ ਚੱਤੋ ਪੈਰ ਹੋਇਆ ਪਿਆ ਹੈ। ਉਹ ਵੀ ਕਾਲੇ ਜਿਹੜੇ ਇਸ ਟਾਈਮ ਪੈ ਰਹੇ ਆ। ਨਾਟੋ ਦੇ 3 ਜਿਹੜੇ ਵਾਰਸ਼ਿਪਸ ਆ ਉਹ ਫੌਜੀ ਅਭਿਆਸ ਦੇ ਲਈ ਫਿਨਲੈਂਡ ਦੇ ਲਾਗੇ ਜਿਹੜਾ ਆ ਉਹ ਪਹੁੰਚ ਚੁੱਕੇ ਹੈਗੇ ਨੇ। ਸੋ ਇਸ ਟਾਈਮ ਓਵਰਆਲ ਜੇ ਦੇਖਿਆ ਜਾਵੇ ਇਸ ਯੁੱਧ ਦਾ ਅਸਰ 8 ਮਿਲੀਅਨ ਲੋਕਾਂ ਦੇ ਉੱਤੇ ਜਿਹੜੇ ਤਾਂ ਯੂਕਰੇਨ ਛੱਡ ਕੇ ਜਾ ਚੁੱਕੇ ਆ, ਰੈਫਿਊਜੀ ਜਿਹੜੇ ਉਹ ਬਣ ਚੁੱਕੇ ਆ, ਤੇ ਇਸ ਤੋਂ ਵੀ ਜ਼ਿਆਦਾ ਜਿਹੜੀ ਵੀ ਪੋਪੂਲੇਸ਼ਨ ਆ ਯੂਕਰੇਨ ਦੀ ਉਹਨਾਂ ਉੱਤੇ ਓਵਰਆਲ ਅਸਰ ਪਿਆ ਆ। ਅੱਜ UN ਦੇ ਚੀਫ ਸੈਕਟਰੀ ਜਨਰਲ ਐਂਟੋਨੀਓ ਗੁਤੇਰੇਸ ਉਹ ਰਸ਼ੀਅਨ ਪ੍ਰੈਜ਼ੀਡੈਂਟ ਦੇ ਨਾਲ ਮਿਲੇ ਆ ਤੇ ਮਿਲਣ ਤੋਂ ਬਾਅਦ ਚ ਉਹਨਾਂ ਨੇ ਇਹ ਕਿਹਾ ਆ ਵੀ ਮੈਂ ਤਾਂ ਮੈਸੇਂਜਰ ਆਫ ਪੀਸ, ਸ਼ਾਂਤੀ ਦਾ ਦੂਤ ਬਣ ਕੇ ਜਿਹੜਾ ਆ ਉੱਥੇ ਗਿਆ ਹੈਗਾ ਆ। ਸੋ ਹੁਣ ਦੇਖੋ ਹਰਜੋਤ ਸਿੰਘ ਜੀ ਅੱਗੇ ਕੀ ਬਣਦਾ ਆ। ਕੀਵ ਦੇ ਵਿੱਚ, ਯੂਕਰੇਨ ਦੇ ਵਿੱਚ ਇੱਕ ਸੋਵੀਅਤ ਮੋਨੂਮੈਂਟ ਸੀਗਾ, ਪੀਪਲਜ਼ ਫਰੈਂਡਸ਼ਿਪ ਆਰਚ। ਕਹਿੰਦੇ ਆ ਵੀ ਹੁਣ ਉੱਥੋਂ ਦੀ ਸਰਕਾਰ ਨੇ ਇਹ ਫੈਸਲਾ ਲਿਆ ਆ ਵੀ ਉਸ ਨੂੰ ਡਿਸਮੈਂਟਲ ਕਰਨ ਜਾ ਰਹੇ ਆ। ਕਹਿੰਦੇ ਵੀ ਕੋਈ ਫਰੈਂਡਸ਼ਿਪ ਇਹਨਾਂ ਦੇ ਨਾਲ ਇੱਕ ਹਿਸਾਬ ਦੀ ਨਾਲ ਨਹੀਂ ਰਹੀ। ਸੋਵੀਅਤ ਸਰਕਾਰ ਦੇ ਦੁਆਰਾ 1982 ਦੇ ਵਿੱਚ ਯੂਕਰੇਨ ਨੂੰ ਇਹ ਤੋਹਫੇ ਦੇ ਵਜੋਂ ਦਿੱਤੀ ਗਈ ਸੀਗੀ। ਸੋ ਹੁਣ ਯੂਕਰੇਨ ਦੇ ਉੱਤੇ ਕਬਜ਼ੇ ਤੋਂ ਬਾਅਦ ਚ ਰੂਸ ਮਲਡੋਵਾ ਵੱਲ ਨੂੰ ਵੀ ਅੱਖਾਂ ਜਿਹੜੀਆਂ ਉਹ ਕਰ ਰਿਹਾ ਆ। ਖਬਰਾਂ ਇਹ ਆ ਰਹੀਆਂ ਮੈਂ ਮਲਡੋਵਾ ਦੇ ਕੁਝ ਹਿੱਸਿਆਂ ਦੇ ਵਿੱਚ ਰੂਸੀ ਜਿਹੜੀ ਆ ਆਕੂਪੇਸ਼ਨ ਆਲਰੇਡੀ ਹੋ ਚੁੱਕੀ ਆ ਤੇ ਉੱਥੋਂ ਕਈ ਧਮਾਕਿਆਂ ਦੀਆਂ ਖਬਰਾਂ ਜਿਹੜੀਆਂ ਆ ਉਹ ਆ ਰਹੀਆਂ ਨੇ। ਸੋ ਹੁਣ ਦੇਖੋ ਅੱਗੇ ਜਿਹੜਾ ਆ ਇਸ ਪਾਸੇ ਵੱਲ ਨੂੰ ਕੀ ਬਣਦਾ ਹੈ ਜੀ। ਇਸੇ ਤਰ੍ਹਾਂ ਜੇ ਯੂਕਰੇਨ ਦੀ ਗੱਲ ਕਰਦੇ ਜਾਈਏ, ਮੈਰੀਪੋਲ ਦੇ ਮੇਅਰ ਨੇ ਇਹ ਕਿਹਾ ਕਿ ਰਸ਼ੀਆ ਨੇ 9000 ਦੇ ਕਰੀਬ ਲੋਕਾਂ ਨੂੰ ਜਿਹੜੀਆਂ ਗ੍ਰੇਵਸ ਆ ਉਹਨਾਂ ਦੇ ਵਿੱਚ ਦਫਨਾਇਆ ਹੈਗਾ, ਤੇ ਕਹਿੰਦੇ ਵੀ ਜਿਹੜੇ ਲੋਕ ਉਹਨਾਂ ਨੇ ਅਰੈਸਟ ਕੀਤੇ ਹੋਆ ਮੈਰੀਪੋਲ ਏਰੀਆ ਦੇ ਵਿੱਚ ਉਹਨਾਂ ਨੂੰ ਜਿਹੜੀਆਂ ਇਹ ਮਾਸ ਗ੍ਰੇਵਸ ਆ ਉਹ ਪੱਟਣ ਦੇ ਲਈ ਵਰਤਿਆ ਜਾਂਦਾ। ਉਸ ਤੋਂ ਬਾਅਦ ਉਹਨਾਂ ਨੂੰ ਜਿਹੜਾ ਫੂਡ ਦਿੱਤਾ ਜਾਂਦਾ ਹੈਗਾ ਆ। ਇਸ ਤਰ੍ਹਾਂ ਨਾਲ ਉਹਨਾਂ ਨੇ ਇਹ ਬੰਦੀ ਵੀ ਬਣਾਇਆ ਹੋਆ ਕਿ ਇਹ ਜਿਹੜੀਆਂ ਵੱਡੀਆਂ ਟ੍ਰੈਂਚਸ ਦੇ ਵਿੱਚ ਜਿਹੜੇ ਲੋਕਾਂ ਨੂੰ ਦਫਨਾਇਆ ਗਿਆ ਹੈ, 200 ਜਾਰਡ ਤੋਂ ਵੱਧ ਲੰਮੀਆਂ ਹੈਗੀਆਂ, ਇਹ ਉਹਨਾਂ ਨੇ ਸੈਟੇਲਾਈਟ ਦੇ ਰਾਹੀਂ ਦੇਖੀਆਂ ਹੈਗੀਆਂ। ਇਸੇ ਤਰ੍ਹਾਂ ਨਿਊਯਾਰਕ ਮੈਟਰੋਪੋਲੀਟਨ ਓਪਰਾ ਤੇ ਓਪਰਾ ਨਾਰੋਡੋਵਾ ਆਫ ਪੋਲੈਂਡ, ਉਹਨਾਂ ਨੇ ਜਿਹੜਾ ਵਾਰ ਵਿਕਟਮਸ ਹੈਗੇ ਆ ਉਹਨਾਂ ਦੀ ਯਾਦ ਦੇ ਵਿੱਚ ਤੇ ਯੂਕਰੇਨੀਅਨ ਮਜੀਸ਼ੀਅਨਸ ਨੂੰ ਸੱਦ ਕੇ ਇੱਕ ਯੂਕਰੇਨੀਅਨ ਫਰੀडम ਆਰਕੈਸਟਰਾ ਫॉर ਯੂਰਪੀਅਨ ਤੇ ਅਮਰੀਕਨ ਟੂਰ ਉਹ ਕਰਨ ਜਾ ਰਿਹਾ ਜੁਲਾਈ 28 ਤੋਂ ਲੈ ਕੇ ਅਗਸਤ 20 ਤੱਕ। ਪੋਲੈਂਡ ਦੀ ਗਵਰਨਮੈਂਟ ਨੇ ਕਿਹਾ ਕਿ ਉਹ 50 ਤੋਂ ਵੱਧ ਰਸ਼ੀਅਨ ਐਂਟੀਟੀਜ਼ ਦੇ ਉੱਤੇ ਸੈਂਕਸ਼ਨਸ ਲਾਉਣ ਜਾ ਰਹੇ ਹੈਗੇ ਆ, ਕਿਉਂਕਿ ਰਸ਼ੀਆ ਵਾਲਿਆਂ ਨੇ ਯੂਕਰੇਨ ਦੇ ਵਿੱਚ ਜਿਹੜਾ ਜੰਗ ਸ਼ੁਰੂ ਕੀਤੀ ਹੋਈ ਆ। ਇਸੇ ਤਰ੍ਹਾਂ ਯੂਰਪੀਅਨ ਯੂਨੀਅਨ ਕੋਸ਼ਿਸ਼ ਕਰ ਰਹੀ ਆ ਕਿ ਰਸ਼ੀਅਨ ਆਇਲ ਤੇ ਗੈਸ ਦੇ ਉੱਤੇ ਘੱਟ ਡਿਪੈਂਡੈਂਸੀ ਰਹੇ, ਤੇ ਉਹ ਕਹਿੰਦੇ ਵੀ 2/3 ਜਿਹੜੀ ਆਲਰੇਡੀ ਉਹ ਘਟਾ ਦੇਣਗੇ ਤੇ 0 ਹੋ ਜਾਏਗੀ 2028 ਸਾਲ ਤੱਕ। ਇਹ ਯੂਰਪੀਅਨ ਕਮਿਸ਼ਨ ਫਾਰ ਇਕੋਨਮੀ ਪਾਇਲੋ ਜੈਂਟਿਲੋਨੀ ਉਹਨਾਂ ਨੇ ਇਹ ਦੱਸਿਆ ਹੈਗਾ ਆ। ਮੈਰੀਪੋਲ ਦੇ ਵਿੱਚ ਲੋਕਲ ਆਫੀਸ਼ੀਅਲ ਕਹਿ ਰਿਹਾ ਵੀ ਉਹ 9 ਲੋਕਾਂ ਨੂੰ ਬਿਨਾਂ ਕਿਸੇ ਵਜ੍ਹਾ ਤੋਂ ਉਹਨਾਂ ਦੇ ਹੱਥ ਬੰਨ੍ਹ ਕੇ ਉਹਨਾਂ ਦੇ ਗੋਲੀਆਂ ਮਾਰ ਕੇ ਰਸ਼ੀਆ ਵੱਲੋਂ ਮਾਰਿਆ ਗਿਆ। ਜਰਮਨ ਦੇ ਡਿਫੈਂਸ ਮਿਨਿਸਟਰ ਕ੍ਰਿਸਟੀਨ ਲੰਬਰੇਚ ਉਹਨਾਂ ਨੇ ਇਹ ਕਿਹਾ ਵੀ ਉੱਥੇ ਦੀ ਜਿਹੜੀ ਗਵਰਨਮੈਂਟ ਆ ਉਹ ਜਿਹੜੀ ਯੂਕਰੇਨ ਨੂੰ ਹੁਣ ਐਂਟੀ ਏਅਰਕ੍ਰਾਫਟ ਗਨਸ ਸਪਲਾਈ ਕਰੇਗੀ। ਬ੍ਰਿਟਿਸ਼ ਦੇ ਡਿਫੈਂਸ ਮਿਨਿਸਟਰ ਨੇ ਇਹ ਕਿਹਾ ਵੀ ਰਸ਼ੀਆ ਨੂੰ ਜੇ ਸਟ੍ਰਾਈਕ ਕਰਾਂਗੇ ਤਾਂ ਇਹ ਲੈਜੀਟੀਮੇਟ ਹੋਊਗਾ। ਸੋ ਕਾਫੀ ਜਿਹੜਾ ਮਾਹੌਲ ਆ ਗਰਮਾ ਰਿਹਾ ਆ, ਤੇ ਸਾਡੇ ਜਿਹੜੇ ਸੈਕਟਰੀ ਆਫ ਸਟੇਟ ਟੋਨੀ ਬਲਿੰਕਨ ਆ ਉਹਨਾਂ ਨੇ ਇਹ ਕਿਹਾ ਵੀ US
ਇਸ ਇੱਕ ਤਰ੍ਹਾਂ ਨਾਲ ਬਾਰਗੇਨ ਪ੍ਰੋਸੈਸ ਦੇ ਵਿੱਚ ਹੈਗਾ ਆ ਅੰਬੈਸੀ ਖੋਲਣ ਦੇ ਲਈ ਯੂਕਰੇਨ ਦੇ ਵਿੱਚ। ਸੋ ਯੂਐਸ ਦੇ ਜਿਹੜੇ ਡਿਪਲੋਮੈਟਸ ਆ ਉਹ ਯੂਕਰੇਨ ਨੂੰ ਵਾਪਸ ਚਲੇ ਜਾਣਗੇ, ਕਿਉਂਕਿ ਪਹਿਲਾਂ ਇਹ ਉੱਥੋਂ ਬੁਲਾ ਲੈ ਗਏ ਸੀਗੇ। ਸਵੀਡਨ ਅਪਸੈਟ ਆ, ਕਿਉਂਕਿ ਉਹਨਾਂ ਦੇ 4 ਡਿਪਲੋਮੈਟਸ ਰਸ਼ੀਆ ਵਾਲਿਆਂ ਨੇ ਬਾਹਰ ਕੱਢ ਦਿੱਤੇ ਹੈਗੇ ਆ। ਜੀ ਆ ਜੀ, ਉਹਨਾਂ ਨੇ ਫਿਨਲੈਂਡ ਦੇ ਵੀ ਵੇਖਿਓ ਕੱਢਣਗੇ ਅੱਗੇ, ਜਿਹੜਾ ਆ ਉਹ ਬਣਦਾ ਕੀ ਹੈਗਾ ਆ। ਸਾਡੇ ਜਿਹੜੇ ਡਿਫੈਂਸ ਦੇ ਸਕੱਤਰ ਹੈਗੇ ਨਾ, ਲਾਇਡ ਆਸਟਨ, ਉਹਨਾਂ ਨੇ ਕਿਹਾ ਆ ਵੀ ਯੂਕਰੇਨ ਦੇ ਵੱਲ ਸਮਾਂ ਨਹੀਂ ਹੈਗਾ, ਟਾਈਮ ਇਜ਼ ਨਾਟ ਔਨ ਯੂਕਰੇਨਸ ਸਾਈਡ। ਸੋ ਉਹਨਾਂ ਨੇ ਕਿਹਾ ਵੀ ਆਪਾਂ ਨੂੰ ਜਲਦ ਤੋਂ ਜਲਦ ਯੂਕਰੇਨ ਦੀ ਜਿਹੜੀ ਹੋਰ ਮਦਦ ਆ ਉਹ ਕਰਨੀ ਚਾਹੀਦੀ ਹੈਗੀ ਆ। ਇੱਥੋਂ ਤੱਕ ਵੀ ਜਿਹੜੀਆਂ ਖਬਰਾਂ ਆ ਉਹ ਆ ਰਹੀਆਂ, ਉਹਨਾਂ ਨੇ ਨਾਲ ਇਹ ਕਿਹਾ ਵੀ ਪੁਤਿਨ ਨੇ ਇਹ ਨਹੀਂ ਸੀ ਸੋਚਿਆ ਵੀ ਯੂਕਰੇਨ ਦੇ ਹੱਕ ਦੇ ਵਿੱਚ ਪੂਰੀ ਦੁਨੀਆ ਹੀ ਜਿਹੜੀ ਆ ਉਹ ਡਟ ਜਾਊਗੀ। ਇਹ ਉਸ ਦੀ ਕਿਤੇ ਨਾ ਕਿਤੇ ਕਹਿ ਲਓ ਵੀ ਇੰਟੈਲੀਜੈਂਸ ਦੇ ਵਿੱਚ ਘਾਟ ਰਹਿ ਗਈ ਆ। ਸੋ ਮਿਲਟਰੀ ਲੀਡਰਸ ਅੱਜ ਜਰਮਨੀ ਦੇ ਵਿੱਚ ਇਕੱਠੇ ਹੋਏ ਆ, 20 ਤੋਂ ਵੱਧ ਮੁਲਕਾਂ ਦੇ, ਜਿਨ੍ਹਾਂ 'ਚ ਅਮਰੀਕਾ ਦੇ ਵੀ ਸ਼ਾਮਿਲ ਨੇ, ਤੇ ਜਿਹੜੀ ਨਾਟੋ ਨੂੰ ਲੈ ਕੇ ਵੀ ਗੱਲਬਾਤ ਹੋਊਗੀ। ਉੱਧਰ ਇਹ ਵੀ ਖਬਰ ਆ ਰਹੀ ਹੈ ਹਰਜੋਤ ਸਿੰਘ ਜੀ ਵੀ ਜਰਮਨੀ ਨੇ ਵੀ ਜਿਹੜੀਆਂ ਹੈਵੀ ਆਰਮਸ ਆ, ਤਗੜੇ ਜਿਹੜਾ ਗੋਲਾ ਬਰੂਦ ਆ, ਉਹ ਯੂਕਰੇਨ ਨੂੰ ਦੇਣ ਦੇ ਲਈ ਹਰੀ ਝੰਡੀ ਦੇ ਦਿੱਤੀ ਹੈਗੀ ਆ। ਸੋ ਜਰਮਨੀ, ਜਿੱਦਾਂ ਆਪਾਂ ਬਾਰ-ਬਾਰ ਦੱਸਦੇ ਆ ਰਹੇ ਆ, ਰੂਸ ਦੀ ਗੈਸ ਦੇ ਉੱਤੇ ਉਸ ਦੇ ਉੱਤੇ ਕਾਫੀ ਹੱਦ ਤੱਕ ਨਿਰਭਰ ਹੈਗਾ ਆ, ਪਰ ਫਿਰ ਵੀ ਹੁਣ ਇਹ ਕੌੜਾ ਅੱਕ ਜਿਹੜਾ ਆ ਇਹ ਚੱਬਣ ਜਾ ਰਹੇ ਹੈਗੇ ਆ। ਇਹਨਾਂ ਨੇ ਆਲਰੇਡੀ ਐਲਾਨ ਕੀਤਾ ਸੀਗਾ ਵੀ ਹੌਲੀ-ਹੌਲੀ ਅਸੀਂ ਰੂਸ ਦੇ ਕੱਚੇ ਤੇਲ ਤੋਂ ਤੇ ਨੈਚੁਰਲ ਗੈਸ ਤੋਂ ਆਪਣਾ ਜਿਹੜੀ ਟੇਕ ਆ ਉਸ ਨੂੰ ਹਟਾਉਣ ਜਾ ਰਹੇ ਆ। 40 ਮੁਲਕਾਂ ਦੇ ਜਿਹੜੇ ਡਿਫੈਂਸ ਲੀਡਰਸ ਆ ਉਹ ਅੱਜ ਜਰਮਨੀ ਦੇ ਵਿੱਚ ਜਿਹੜਾ ਰੈਮਸਟਨ 에ਅਰ ਬੇਸ ਹੈਗਾ ਆ ਉੱਥੇ ਮਿਲੇ ਆ, ਤੇ ਮਿਲ ਕੇ ਯੂਕਰੇਨ ਨੂੰ ਜਿਹੜੀ ਮਿਲਟਰੀ ਸਹਾਇਤਾ ਆ ਉਹ ਦੇਣ ਦੇ ਲਈ ਸਿੰਕਰੋਨਾਈਜੇਸ਼ਨ ਐਫਰਟਸ ਜਿਹੜੇ ਆ ਉਹਨਾਂ ਨੂੰ ਇਕੱਠਿਆਂ ਕਰਨ ਦੀ ਗੱਲ ਕਰ ਰਹੇ ਹੈਗੇ ਆ। ਸੋ ਇੱਥੋਂ ਇਹ ਲੱਗਦਾ ਆ ਵੀ ਸ਼ਾਇਦ ਯੂਕਰੇਨ ਨੂੰ ਹੁਣ ਜਿਹੜਾ ਥਾਪੜਾ ਆ ਕਾਫੀ ਹੋਰ ਮੁਲਕਾਂ ਦਾ ਮਿਲਟਰੀ ਦੀ ਸਹਾਇਤਾ ਦੇ ਵਿੱਚ ਵੀ ਮਿਲ ਸਕਦਾ ਹੈਗਾ ਆ। ਪਹਿਲੋਂ ਤਾਂ 에ਅਰਕ੍ਰਾਫਟ ਪਾਰਟਸ ਜਾਂ 에ਅਰਕ੍ਰਾਫਟਸ ਨੂੰ ਦੇਣ ਨੂੰ ਲੈ ਕੇ ਯੂਕਰੇਨ ਨੂੰ ਬਹੁਤ ਆਨਾਕਾਨੀ ਸੀਗੀ, ਪਰ ਕੁਝ ਕੁ ਹਫ਼ਤੇ ਪਹਿਲਾਂ ਜਿਹੜੇ ਬਾਈਡਨ ਹੁਣਾਂ ਨੇ ਕਹਿ ਦਿੱਤਾ ਸੀਗਾ ਵੀ ਕੋਈ ਨਹੀਂ, ਜਾਣ ਦਿਓ ਉੱਧਰ। ਆਪਣੇ ਅਮਰੀਕਾ ਵਾਲੇ ਤਾਂ ਨਹੀਂ, ਪਰ ਉੱਥੋਂ ਦੇ ਜਿਹੜੇ ਹੋਰ ਯੂਰਪੀਅਨ ਮੁਲਕ ਆ ਉਹਨਾਂ ਦੁਆਰਾ ਜਿਹੜਾ ਉਹਨਾਂ ਨੂੰ ਇਹ ਚੀਜ਼ ਘੱਲੀ ਜਾ ਸਕਦੀ ਹੈ। ਸੋ ਦੇਖੋ ਇਸ ਦਾ ਕਿੰਨਾ ਕੁ ਅਸਰ ਜਿਹੜਾ ਉਹ ਹੋਵੇਗਾ। ਜੀ, ਸੋ ਬਿਲਕੁਲ ਜਰਮਨ ਨੇ ਟੋਟਲੀ ਯੂ ਟਰਨ ਲਈ ਹੈਗੀ ਆ ਯੂਕਰੇਨ ਦੇ ਹੱਕ ਦੇ ਵਿੱਚ। ਜਿਸ ਤਰ੍ਹਾਂ ਉਹਨਾਂ ਦੇ ਡਿਫੈਂਸ ਮਿਨਿਸਟਰ ਨੇ ਦੱਸਿਆ, ਕਹਿੰਦੇ ਵੀ ਪਹਿਲੀ ਜਿਹੜੀ ਸਾਡੀ ਸ਼ਿਪਮੈਂਟ ਜਾਊਗੀ ਉਹ 35 ਦੇ ਕਰੀਬ ਯੂਐਸ ਮੇਡ F-35A ਫਾਈਟਰ ਜੈਟਸ ਹੋਣਗੇ। ਉਸ ਤੋਂ ਬਾਅਦ ਉਹਨਾਂ ਨੇ ਜਿਹੜੀਆਂ ਬਹੁਤ ਹੈਵੀ ਆਰਟਲਰੀ ਜਿਹੜਾ ਉਹਨਾਂ ਦਾ ਸਮਾਨ ਹੈਗਾ, ਜਿਹਦੇ ਵਿੱਚ ਸਟਿੰਗਰਸ, ਐਂਟੀ ਡਿਫੈਂਸ ਸਿਸਟਮ, ਐਂਟੀ ਟੈਂਕ ਵੈਪਨਸ ਤੇ ਹੋਰ ਵੀ ਉਹ ਯੂਕਰੇਨ ਨੂੰ ਭੇਜਣ ਜਾ ਰਹੇ ਆ। ਜੀ, ਸੋ ਤਾਂ ਹੀ ਆਪਾਂ ਕਹਿ ਰਹੇ ਹਾਂ ਵੀ ਸ਼ਾਇਦ ਉੱਥੇ ਮੋੜ ਜਿਹੜਾ ਹੈ ਇਸ ਯੁੱਧ ਦੇ ਵਿੱਚ ਆ ਸਕਦਾ ਆ। ਅੱਗੇ ਦੇਖੋ ਕੀ ਬਣਦਾ ਆ। UN ਦੇ ਜਿਹੜੇ ਚੀਫ ਆ ਉਹਨਾਂ ਨੇ ਰਸ਼ੀਅਨ ਫੋਰਨ ਮਿਨਿਸਟਰ ਦੇ ਨਾਲ ਵੀ ਗੱਲ ਕੀਤੀ। ਉਸ ਦੌਰਾਨ ਗੱਲਬਾਤ ਦੇ ਵਿੱਚ ਉਹਨਾਂ ਨੇ ਇਹ ਗੁਹਾਰ ਲਈ ਵੀ ਸੀਜ਼ ਫਾਇਰ ਜਿਹੜੀ ਉਹ ਕਰ ਦਿੱਤੀ ਜਾਵੇ, ਤੇ ਜਿਹੜੀ ਸਫਰਿੰਗ ਇਸ ਟਾਈਮ ਚੱਲ ਰਹੀ ਆ ਉਸ ਨੂੰ ਖਤਮ ਜਿਹੜੀ ਉਹ ਹੋਵੇ। ਸੋ ਪ੍ਰੈਸ ਕਾਨਫਰੰਸ ਜਿਹੜੇ ਲਾਵਰੋਵ ਹੈਗੇ ਆ ਰੂਸੀ ਫੋਰਨ ਮਿਨਿਸਟਰ, ਤੇ ਜਿਹੜੇ UN ਦੇ ਸੈਕਟਰੀ ਜਨਰਲ ਗੁਤਰੇਸ, ਉਹਨਾਂ ਨੇ ਮਿਲ ਕੇ ਕੀਤੀ ਹੈਗੀ ਆ। ਸੋ ਕਹਿੰਦੇ ਵੀ ਮੇਰਾ ਆਬਜੈਕਟਿਵ ਤੇ ਏਜੰਡਾ ਇਹੀ ਆ ਵੀ ਲੋਕਾਂ ਦੀ ਜਾਨ ਜਿਹੜੀ ਆ ਉਹ ਵੱਧ ਤੋਂ ਵੱਧ ਬਚਾਈ ਜਾਵੇ, ਤੇ ਜੋ ਇਸ ਟਾਈਮ ਦੁਰਦਸ਼ਾ ਲੋਕਾਂ ਦੀ ਹੋ ਰਹੀ ਆ ਉਸ ਨੂੰ ਘਟਾਇਆ ਜਾ ਸਕੇ। UN ਦੇ ਚੀਫ ਨੇ ਕਿਹਾ ਵੀ ਉਹ ਚਾਹੁੰਦੇ ਆ ਵੀ ਇਹ ਜਿਹੜਾ ਇਸ ਟਾਈਮ ਕੌਨਫਲਿਕਟ ਆ ਉਹ ਜਲਦ ਤੋਂ ਜਲਦ ਖਤਮ ਹੋਵੇ। ਲਾਵਰੋਵ ਨੇ ਮਾਸਕੋ ਦੇ ਵਿੱਚ ਇਹ ਜਿਹੜੀਆਂ ਨੈਗੋਸ਼ੀਏਸ਼ਨ ਚੱਲ ਰਹੀਆਂ ਯੂਕਰੇਨ ਦੇ ਨਾਲ ਉਸ ਦਾ ਸਵਾਗਤ ਕੀਤਾ ਆ, ਪਰ ਨਾਲ ਹੀ ਜਿਹੜੇ ਵੈਸਟਰਨ ਮੁਲਕ ਆ ਉਹਨਾਂ ਦੇ ਉੱਤੇ ਦੋਸ਼ ਲਾਇਆ ਵੀ ਉਹ ਜਿਹੜੀਆਂ ਆਰਮ ਸ਼ਿਪਮੈਂਟ ਆ ਉਹ ਯੂਕਰੇਨ ਨੂੰ ਘੱਲੀ ਜਾ ਰਿਹਾ ਆ, ਤੇ ਇਹ ਜਿਹੜੀਆਂ ਪੀਸ ਟਾਕਸ ਆ ਉਹਨਾਂ ਦਾ ਫਿਰ ਕੋਈ ਸਿੱਟਾ ਜਿਹੜਾ ਉਹ ਨਹੀਂ ਨਿਕਲੂਗਾ। ਸੋ ਸੈਕਟਰੀ ਜਨਰਲ ਹੁਣਾਂ ਨੇ ਰੂਸੀ ਰਾਸ਼ਟਰਪਤੀ ਪੁਤਿਨ ਦੇ ਨਾਲ ਵੀ ਮੁਲਾਕਾਤ ਕਰਨੀ ਹੈਗੀ ਆ। ਜੀ, ਇਸੇ ਤਰ੍ਹਾਂ ਜੇ ਰਸ਼ੀਆ ਦੀ ਗੱਲ ਕਰਦੇ ਜਾਈਏ, ਰਸ਼ੀਆ ਨੇ ਜਦੋਂ ਤੋਂ ਯੂਕਰੇਨ ਦੇ ਵਿੱਚ ਇਨਵੇਜਨ ਕੀਤੀ ਆ, ਉਸ ਤੋਂ ਬਾਅਦ ਕੁਕਿੰਗ ਆਇਲ ਦੀਆਂ ਪ੍ਰਾਈਸਿਸ ਉਹ ਬਹੁਤ ਜ਼ਿਆਦਾ ਉੱਪਰ
ਚਲੇ ਗਈਆਂ ਆ। ਇਹ ਸਰੋਤਿਆਂ ਨੂੰ ਜਾਣ ਕੇ ਹੈਰਾਨੀ ਹੋਊਗੀ, 25% ਦੇ ਕਰੀਬ ਜਿਹੜਾ ਕੁਕਿੰਗ ਆਇਲ ਆ, ਬਹੁਤ ਸਾਰਾ ਸਨਫਲਾਵਰ ਆਇਲ ਵੀ ਉਹਨੂੰ ਕਹਿੰਦੇ ਆ, ਉਹ ਰਸ਼ੀਆ ਤੋਂ ਆਉਂਦਾ ਹੈਗਾ। ਹੁਣ ਬਹੁਤ ਸਾਰੇ ਮੁਲਕਾਂ ਦੇ ਵਿੱਚ ਤਾਂ ਪ੍ਰਾਈਸਾਂ ਇੰਨੀਆਂ ਹਾਈ ਹੋ ਗਈਆਂ, ਕੀਮਤਾਂ ਇੰਨੀਆਂ ਹਾਈ ਹੋ ਗਈਆਂ, ਤੇ ਲੋਕ ਕਹਿੰਦੇ ਵੀ ਚੀਜ਼ਾਂ ਨੂੰ ਉਬਾਲ ਕੇ ਖਾਣਾ ਸ਼ੁਰੂ ਕਰ ਦਿੱਤਾ ਹੈ, ਕਿਉਂਕਿ ਅੱਗੇ ਉਹਦੇ ਚ ਤੇਲ ਦੇ ਵਿੱਚ ਪਕਾਉਂਦੇ ਸੀ, ਤੇ ਕਿਉਂਕਿ ਤੇਲ ਇੰਨਾ ਮਹਿੰਗਾ ਹੋ ਗਿਆ, ਉਹਦੇ ਨਾਲ ਪ੍ਰਾਈਸਿਸ ਬਹੁਤ ਜ਼ਿਆਦਾ ਹੋ ਗਈਆਂ। ਵੈਜੀਟੇਬਲ ਆਇਲ ਪ੍ਰਾਈਸਿਸ ਹਾਈ ਹਿੱਟ ਹੋਈਆਂ ਫਰਵਰੀ ਮਹੀਨੇ ਦੇ ਵਿੱਚ, 23% ਮਾਰਚ ਮਹੀਨੇ ਦੇ ਵਿੱਚ, ਕੱਲੇ ਇੱਕ ਮਹੀਨੇ ਦੇ ਵਿੱਚ ਇਨਕਰੀਜ਼ ਹੋਈਆਂ। ਇਹ UN ਫੂਡ ਤੇ ਐਗਰੀਕਲਚਰ ਆਰਗੇਨਾਈਜੇਸ਼ਨ ਨੇ ਦੱਸਿਆ। ਸੋਇਆਬੀਨ ਆਇਲ ਜਿਹੜਾ $765 ਪਰ ਮੀਟ੍ਰਿਕ ਟਨ 2019 ਚ ਸੈੱਲ ਕੀਤਾ ਜਾਂਦਾ ਸੀ, $765 ਨੂੰ ਪਰ ਮੀਟ੍ਰਿਕ ਟਨ, ਉਹ ਹੁਣ $1957 ਪਰ ਮੀਟ੍ਰਿਕ ਟਨ ਮਾਰਚ ਮਹੀਨੇ ਦੇ ਵਿੱਚ ਆ। ਇਹ ਵਰਲਡ ਬੈਂਕ ਨੇ ਦੱਸਿਆ ਆ। ਪਾਮ ਆਇਲ ਦੀਆਂ ਪ੍ਰਾਈਸਿਸ 200% ਉੱਪਰ ਚਲੇ ਗਈਆਂ ਆ। ਸੋ ਬਹੁਤ ਸਾਰੇ ਜਿਹੜੇ ਰੈਸਟੋਰੈਂਟ ਆ, ਉਹ ਕਹਿੰਦੇ ਵੀ ਸਾਨੂੰ ਪ੍ਰਾਈਸਿਸ ਇੰਨੀਆਂ ਜ਼ਿਆਦਾ ਹਾਈ ਕਰਨੀਆਂ ਪੈ ਰਹੀਆਂ, ਕਈ ਵਾਰੀ ਕਸਟਮਰ ਦੇਖ ਕੇ ਬਾਹਰੋਂ ਹੀ ਜਿਹੜੇ ਆ ਮੁੜ ਜਾਂਦੇ ਹੈਗੇ ਆ। NPR ਨੇ ਅੱਜ ਇੱਕ ਬਹੁਤ ਵੱਡੀ ਰਿਪੋਰਟ ਇਹਦੇ ਸੰਬੰਧ ਦੇ ਵਿੱਚ ਕੀਤੀ ਆ। ਉਹਨਾਂ ਨੇ ਇੱਕ ਦੱਸਿਆ ਵੀ ਲੰਡਨ ਦੇ ਵਿੱਚ ਇੱਕ ਆਕਾਸ਼ ਤੰਦੂਰੀ ਨਾਮ ਦਾ ਰੈਸਟੋਰੈਂਟ ਆ, ਉਹਦਾ ਸਰਵੇ ਕੀਤਾ। ਉਹ ਕਹਿੰਦੇ ਵੀ ਪਹਿਲਾਂ ਅਸੀਂ ਜਿਹੜਾ 20 ਲੀਟਰ ਦਾ ਡਰਮ ਕੁਕਿੰਗ ਆਇਲ ਦਾ ਹੁੰਦਾ ਸੀ, ਉਹ 22 ਪਾਉਂਡ ਕੋਸਟ ਕਰਦਾ ਹੁੰਦਾ ਸੀ, ਯਾਨੀ ਕਿ $28 ਅਮਰੀਕਨ। ਕੁਛ ਮਹੀਨੇ ਪਹਿਲਾਂ ਹੁਣ ਉਹ $38 ਪਰ ਪਾਉਂਡ, ਜਿਹੜਾ ਕਿ $49 USA ਦੇ ਹੋ ਗਿਆ। ਸੋ ਇਸ ਕਰਕੇ ਜਿਹੜਾ ਫੂਡ ਦੀਆਂ ਪ੍ਰਾਈਸਿਸ ਵੀ ਹੁਣ ਬਹੁਤ ਉੱਪਰ ਚਲੇ ਗਈਆਂ ਹੈਗੀਆਂ। ਜੀ ਇਹ ਦੋਨੋਂ ਹੀ ਮੁਲਕ ਵੈਸੇ ਵੀ ਕਣਕ ਦੇ ਬਹੁਤ ਵੱਡੇ ਜਿਹੜੇ ਉਤਪਾਦਕ ਸੀਗੇ। ਸੋ ਗਲੋਬਲੀ ਇਹਨਾਂ ਦੀ ਆਪਸੀ ਜੰਗ ਦੇ ਕਰਕੇ ਇਸ ਸਾਰੇ ਖਾਣ ਪੀਣ ਦੇ ਉੱਤੇ ਜਿਹੜਾ ਅਸਰ ਆ ਉਹ ਪੈ ਰਿਹਾ ਹੈਗਾ ਆ। ਸੋ ਹੁਣ ਇਹ ਪਤਾ ਨਹੀਂ ਇਹ ਕਿੰਨੀ ਦੇਰ ਤੱਕ ਇਹ ਮਸਲਾ ਜਿਹੜਾ ਆ ਉਹ ਚੱਲਦਾ ਰਹਿਣਾ ਆ, ਤੇ ਉਸ ਤੋਂ ਬਾਅਦ ਦੇ ਵਿੱਚ ਕੀ ਜਿਹੜਾ ਆ ਉਹ ਅਸਰ ਰਹੂਗਾ। ਪਰ ਇਹ ਆ ਵੀ ਹਾਲ ਦੀ ਘੜੀ ਸਾਰੀਆਂ ਚੀਜ਼ਾਂ, ਕਣਕ ਤੋਂ ਆਟੇ ਤੋਂ ਲੈ ਕੇ ਤੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਦੁਨੀਆ ਭਰ ਦੇ ਵਿੱਚ ਮਹਿੰਗੀਆਂ ਹੋ ਸਕਦੀਆਂ। ਜ਼ਰੂਰੀ ਨਹੀਂ ਆ ਵੀ ਅਮਰੀਕਾ ਦੇ ਵਿੱਚ ਵੀ ਜਿਹੜੀਆਂ ਉਹ ਸਾਰੀਆਂ ਚੀਜ਼ਾਂ ਮਹਿੰਗੀਆਂ ਹੋਣ। ਆਪਣੀਆਂ ਜਿਹੜੀ ਕਣਕ ਆ ਉਹ ਹੋਰ ਵੀ ਕਈ ਥਾਵਾਂ ਤੋਂ ਆਉਂਦੀ, ਇੱਥੇ ਵੀ ਆਉਂਦੀ ਆ, ਆਪਣੇ ਗੁਆਂਢੀ ਮੁਲਕ ਤੋਂ ਵੀ ਜਿਹੜੀ ਉਹ ਆਉਂਦੀ ਆ। ਪਰ ਓਵਰਆਲ ਸ਼ਾਰਟੇਜ ਜਿਹੜੀ ਆ ਦੁਨੀਆ ਭਰ ਦੇ ਵਿੱਚ ਇਸ ਦੀ ਆ ਸਕਦੀ ਹੈਗੀ ਆ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਰਾਸ਼ਟਰਪਤੀ ਬਾਈਡਨ ਉਹ ਪਹਿਲੀ ਵਾਰੀ ਜਿਹੜੇ ਪਾਰਡਨ ਆ ਲੋਕਾਂ ਨੂੰ ਮੁਆਫ ਕਰਨ ਜਾ ਰਹੇ ਹੈਗੇ ਆ। ਅੱਜ ਜਿਹੜੀ ਉਹਨਾਂ ਨੇ ਅਨਾਊਂਸਮੈਂਟ ਕੀਤੀ ਆ, ਇਸ ਦੇ ਵਿੱਚ ਕਹਿੰਦੇ ਵੀ ਉਹ ਪਾਰਡਨ ਕਰ ਰਹੇ ਆ 3 ਇੰਡੀਵਿਜੂਅਲਸ ਨੂੰ, ਤੇ 75 ਕਮਿਊਟੇਸ਼ਨਸ ਜਿਹੜੀਆਂ ਉਹ ਹੋਣਗੀਆਂ। ਆਪਣੇ ਕਾਰਜਕਾਲ ਦੇ ਵਿੱਚ ਪਹਿਲੀ ਵਾਰੀ ਜਿਹੜੀ ਹੈ ਕਲੇਮੈਂਸੀ ਦੀਆਂ ਪਾਵਰਸ, ਮਾਫ ਕਰਨ ਦੀਆਂ ਜਿਹੜੀਆਂ ਸ਼ਕਤੀਆਂ ਆ, ਉਸ ਦੀ ਵਰਤੋਂ ਕਰਨ ਜਾ ਰਹੇ ਆ। ਪ੍ਰੈਜ਼ੀਡੈਂਟ ਨੇ ਆਪਣੇ ਕੈਂਪੇਨ ਦੇ ਦੌਰਾਨ ਇਹ ਵਾਅਦਾ ਕੀਤਾ ਸੀਗਾ ਵੀ ਉਹ ਜਿਹੜੀਆਂ ਆਪਣੀਆਂ ਮਾਫ ਕਰਨ ਵਾਲੀਆਂ ਸ਼ਕਤੀਆਂ ਆ, ਨੌਨ ਵਾਇਲੈਂਟ ਤੇ ਡਰੱਗ ਕ੍ਰਾਈਮਸ ਵਾਲੇ ਆ, ਉਹਨਾਂ ਉੱਤੇ ਜ਼ਿਆਦਾ ਲਾਉਣਗੀਆਂ। 75 ਲੋਕ ਜਿਨ੍ਹਾਂ ਨੂੰ ਕਮਿਊਟੇਸ਼ਨਸ ਮਿਲਣ ਜਾ ਰਹੀਆਂ, ਜਿਨ੍ਹਾਂ ਦੀਆਂ ਸਰਵਡ ਟਾਈਮ ਨੂੰ ਕਮਿਊਟ ਕੀਤਾ ਜਾ ਰਿਹਾ ਆ, ਉਹ ਨੌਨ ਵਾਇਲੈਂਟ ਡਰੱਗ ਆਫੈਂਸ ਦੇ ਵਿੱਚ ਦੱਸਿਆ ਜਾਂਦਾ ਹੈ। 2018 ਦੇ ਵਿੱਚ ਫਸਟ ਸਟੈਪ ਐਕਟ ਪਾਸ ਕੀਤਾ ਗਿਆ ਸੀ ਟਰੰਪ ਹੁਣਾਂ ਦੇ ਕਾਰਜਕਾਲ ਦੇ ਦੌਰਾਨ। ਸੋ ਇਸ ਤੋਂ ਇਲਾਵਾ ਕਹਿੰਦੇ ਆ ਵੀ ਜਿਹੜੇ 3 ਲੋਕਾਂ ਨੂੰ ਇਹ ਮਾਫ ਕਰਨ ਜਾ ਰਹੇ ਆ, ਉਹਨਾਂ ਵਿੱਚ ਅਬਰਾਹਮ ਬੋਲਡਨ ਨੇ, ਜਿਹੜੇ ਕਿ ਇੱਕ ਸਾਬਕਾ US ਸੀਕਰੇਟ ਸਰਵਿਸ ਦੇ ਏਜੰਟ ਸੀਗੇ, ਪਹਿਲੇ ਅਫਰੀਕਨ ਅਮਰੀਕਨ ਸੀਗੇ ਪ੍ਰੈਜ਼ੀਡੈਂਸ਼ੀਅਲ ਡੀਟੇਲ ਦੇ ਉੱਤੇ ਸਰਵ ਕਰਨ ਦੇ ਲਈ। ਇਹਨਾਂ ਉੱਤੇ ਇਹ ਜਿਹੜੇ ਚਾਰजेस ਆ ਉਹ ਚੱਲ ਰਹੇ ਸੀਗੇ ਵੀ ਇਸ ਨੇ ਸੀਕਰੇਟ ਸਰਵਿਸ ਦੀ ਫਾਈਲ ਆ ਉਹ ਸੈੱਲ ਕਰਨ ਦੀ ਕੋਸ਼ਿਸ਼ ਕੀਤੀ ਸੀ, ਇਸ ਕਰਕੇ ਉਹ ਬਹੁਤ ਸਾਰੇ ਸਾਲਾਂ ਦੇ ਲਈ ਪ੍ਰਿਜ਼ਨ ਵਿੱਚ ਰਹਿ ਸਕਦਾ ਸੀਗਾ। ਉਹ ਆਪਣੇ ਵੱਲੋਂ ਆਪਣੇ ਆਪ ਨੂੰ ਨਿਰਦੋਸ਼ ਹੀ ਕਹਿੰਦਾ ਆਇਆ ਆ, ਪਰ ਅੱਜ ਪ੍ਰੈਜ਼ੀਡੈਂਟ ਬਾਈਡਨ ਹੋਣਾ ਨੇ ਇਸ ਦੇ ਨਾਮ ਦੇ ਉੱਤੇ ਕਹਿ ਲਓ ਵੀ ਸਿਆਹੀ ਲਾਤੀ ਆ ਵੀ ਇਸ ਨੂੰ ਉਹ ਮਾਫ ਕਰਨ ਜਾ ਰਹੇ ਹੈਗੇ ਆ। ਦੂਜਾ ਬੰਦਾ ਬੈਟੀ ਜੋ ਬੋਗਨਸ ਆ, ਇਸ ਦੇ ਉੱਤੇ ਕਨਵਿਕਸ਼ਨ ਸੀਗੀ ਵੀ ਇਸ ਨੇ ਕੋਕੇਨ ਨੂੰ ਡਿਸਟ੍ਰੀਬਿਊਟ ਕਰਨ ਦੇ ਇੰਟੈਂਟ ਦੇ ਨਾਲ ਜਿਹੜੀ ਉਹ ਰੱਖੀ ਹੋਈ ਸੀ, ਤੇ ਨਾਲ ਦੇ ਨਾਲ ਇਹ ਜਿਹੜੀ ਬੀਬੀ ਆ ਟਰਾਂਸਪੋਰਟ ਕਰ ਰਹੀ ਸੀ ਡਰੱਗਸ ਆਪਣੇ ਬॉयਫ੍ਰੈਂਡ ਨੂੰ ਤੇ ਨਾਲ ਇੱਕ ਸਾਥੀ ਨੂੰ। ਕਹਿੰਦੇ ਵੀ ਉਹ ਦੋਨੋਂ ਜਾਣੇ ਤਾਂ ਅਰੈਸਟ ਨਹੀਂ ਸੀ ਹੋਏ, ਨਾ ਹੀ ਡਿਟੇਨ ਹੋਏ ਸੀਗੇ, ਪਰ ਇਸ ਨੂੰ ਜਿਹੜਾ ਉਹ ਡਿਟੇਨ ਕਰਕੇ, ਅਰੈਸਟ ਕਰਕੇ ਕਨਵਿਕਟ ਕਰ ਦਿੱਤਾ ਗਿਆ ਸੀਗਾ, ਤੇ 7 ਸਾਲਾਂ ਦੀ ਇਸ ਨੇ ਸਜ਼ਾ ਜਿਹੜੀ ਆ ਉਹ
ਭੋਗ ਰਹੀ ਸੀਗੀ, ਸੋ ਉਸ ਨੂੰ ਵੀ ਮਾਫ ਕੀਤਾ ਆ। ਉਧਰ ਇੱਕ ਹੋਰ ਡੈਕਸਟਰ ਜੈਕਸਨ, ਉਸ ਨੂੰ ਮਾਫੀ ਜਿਹੜੀ ਦਿੱਤੀ ਗਈ ਆ। 2002 ਦੇ ਵਿੱਚ ਇਸ ਦੇ ਉੱਤੇ ਦੋਸ਼ ਲੱਗੇ ਸੀਗੇ ਵੀ ਇਹ ਮੈਰੀਜੁਆਨਾ ਦੀ ਡਿਸਟ੍ਰੀਬਿਊਸ਼ਨ ਨੂੰ ਸਹਾਇਤਾ ਕਰ ਰਿਹਾ ਸੀਗਾ ਵੰਡਣ ਦੇ ਵਿੱਚ, ਸੋ ਉਹ ਦੋਸ਼ਾਂ ਦੇ ਤਹਿਤ ਇਹ ਅੰਦਰ ਸੀ ਤੇ ਉਸ ਨੂੰ ਵੀ ਇਹ ਮਾਫੀ ਮਿਲੀ ਹੈਗੀ ਆ। ਜੀ ਬਿਲਕੁਲ। ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਨੇ ਕਿਹਾ ਹੈ ਵੀ ਬਹੁਤ ਸਾਰੇ ਲੋਕ ਲੰਮੀ ਜਿਹੜੀ ਸਜ਼ਾ ਆ ਉਹ ਨਾਨ ਵਾਇਲੈਂਟ ਡਰੱਗ ਕ੍ਰਾਈਮਸ ਦੇ ਵਿੱਚ ਭੁਗਤ ਰਹੇ ਆ, ਤੇ ਇਹ ਨੰਬਰਸ ਬਹੁਤ ਡਿਸਅਪਰੋਪਰੀਏਟ ਹੈਗੇ ਆ, ਕਿਉਂਕਿ ਕਾਲੇ ਤੇ ਬਰਾਊਨ ਕਲਰ ਦੇ ਲੋਕ ਜੇਲ੍ਹਾਂ ਦੇ ਵਿੱਚ ਜ਼ਿਆਦਾ ਹੈਗੇ ਆ। ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਫਸਟ US ਪ੍ਰੈਜ਼ੀਡੈਂਟ ਸੀਗੇ ਜਿਨ੍ਹਾਂ ਨੇ ਓਬਜ਼ਰਵ ਕੀਤਾ ਸੀ ਸੈਕੰਡ ਚਾਂਸ ਮੰਥ 2018 ਦੇ ਵਿੱਚ। ਇਹ ਇੱਕ ਬਾਈਪਾਰਟੀਸ਼ਨ ਰੈਜ਼ੋਲੂਸ਼ਨ ਕਾਂਗਰਸ ਵੱਲੋਂ ਪਾਸ ਕੀਤਾ ਗਿਆ ਸੀ, ਉਸ ਤੋਂ ਬਾਅਦ ਸ਼ੁਰੂ ਕੀਤਾ ਗਿਆ ਸੀ। ਤੇ ਨਵਾਂ ਇਨੀਸ਼ੀਏਟਿਵ ਬਾਈਡਨ ਹੁਣੀ ਕੋਸ਼ਿਸ਼ ਕਰ ਰਹੇ ਆ ਜਿਹਦੇ ਮੁਤਾਬਕ $145 ਮਿਲੀਅਨ ਫੰਡਿੰਗ ਹੋਊਗੀ ਆਉਣ ਵਾਲੇ 2 ਸਾਲਾਂ ਦੇ ਵਿੱਚ। ਜਿਹੜੇ ਲੋਕ ਨਾਨ ਵਾਇਲੈਂਟ ਕ੍ਰਾਈਮਸ ਦੇ ਵਿੱਚ ਅੰਦਰ ਹੈਗੇ ਆ ਉਹਨਾਂ ਨੂੰ ਵੀ ਛੱਡਿਆ ਜਾ ਸਕੇ ਤੇ ਉਹਨਾਂ ਦੀ ਜਿਹੜੀ ਜੌਬ ਟ੍ਰੇਨਿੰਗ ਆ ਦਿੱਤੀ ਜਾ ਸਕੇ ਤਾਂ ਕਿ ਉਹ ਆਪਣੀ ਲਾਈਫ ਜਿਹੜੀ ਆ ਦੁਬਾਰਾ ਕੀ ਫੇਰ ਸੈਟਅਪ ਕਰ ਸਕਣ। ਜੀ ਬਿਲਕੁਲ। ਸੋ 140-45 ਮਿਲੀਅਨ ਤਾਂ ਜਿਹੜਾ ਡਿਪਾਰਟਮੈਂਟ ਆਫ ਜਸਟਿਸ ਐਂਡ ਲੇਬਰ ਐਲੋਕੇਟ ਕਰ ਰਿਹਾ ਅਗਲੇ 2 ਸਾਲਾਂ ਦੇ ਲਈ ਫੰਡਿੰਗ। ਨਾਲ ਦੇ ਨਾਲ ਐਡਮਿਨਿਸਟ੍ਰੇਸ਼ਨ ਇਹ ਵੀ ਕਹਿ ਰਹੀ ਹੈ ਵੀ $140 ਮਿਲੀਅਨ ਦੀ ਉਹ ਗ੍ਰਾਂਟ ਦੇਣ ਜਾ ਰਹੇ ਆ। ਗ੍ਰਾਂਟ ਫੰਡਿੰਗ ਦਿੱਤੀ ਜਾਊਗੀ ਜੌਬ ਟ੍ਰੇਨਿੰਗ ਤੇ ਰੀਐਂਟਰੀ ਪ੍ਰੋਗਰਾਮਸ ਦੇ ਲਈ, ਜਿਹੜੀ ਕਿ ਹੋਰ ਏਜੰਸੀਜ਼ ਨੂੰ ਨਾਲ ਇਹ ਆਰਡਰ ਕਰਨਗੇ ਵੀ ਜਿਹੜੇ ਸਾਬਕਾ ਕੈਦੀ ਜਿਹੜੇ ਰਹੇ ਨੇ ਉਹਨਾਂ ਦੇ ਲਈ ਨੌਕਰੀਆਂ ਦੇ ਲਈ ਜਿਹੜੀਆਂ ਬੰਦਸ਼ਾਂ ਆ ਉਹਨਾਂ ਨੂੰ ਵੀ ਹਟਾਈਆਂ ਜਾਣ। ਜਿਹੜੇ ਵੀ ਕਹਿੰਦੇ ਵੀ ਇੱਦਾਂ ਦੀਆਂ ਏਜੰਸੀਜ਼ ਇਹ ਬੈਰੀਅਰਸ ਨੂੰ ਹਟਾਉਣਗੇ ਤੇ ਉਹਨਾਂ ਨੂੰ $140 ਮਿਲੀਅਨ ਦੇ ਵਿੱਚੋਂ ਫੰਡਿੰਗ ਮਿਲ ਸਕਦੀ ਹੈਗੀ ਆ। ਸੋ ਦੇਖੋ ਇਸ ਦੇ ਨਾਲ ਕੋਈ ਫਰਕ ਪੈਂਦਾ ਆ ਜਾਂ ਨਹੀਂ, ਪਰ ਓਵਰਆਲ ਆਪਾਂ ਦੇਖਿਆ ਆ ਵੀ ਲੋਕਾਂ ਦੇ ਵਿੱਚ ਜਦੋਂ ਕੋਈ ਆਈਦਰ ਫੈਲਨ ਰਿਹਾ ਆ ਜਾਂ ਸਾਬਕਾ ਕੈਦੀ ਰਿਹਾ ਆ ਉਹਨਾਂ ਦੇ ਲਈ ਕੋਈ ਬਹੁਤੀ ਚੰਗੀ ਭਾਵਨਾ ਜਿਹੜੀ ਉਹ ਨਹੀਂ ਹੁੰਦੀ। ਹੈਗੀਆਂ ਨੇ ਪ੍ਰੋਗਰਾਮਸ ਚੱਲਦੇ ਨੇ ਹੈਗੇ ਨੇ, ਪਰ ਘੱਟ ਜਿਹੜੇ ਉਹ ਆਪਾਂ ਇਸ ਟਾਈਮ ਦੇਖ ਰਹੇ ਆ। ਜੀ ਆਪਾਂ ਇੱਕ ਬ੍ਰੇਕ ਲੈਂਦੇ ਹਾਂ ਤੇ ਬ੍ਰੇਕ ਤੋਂ ਬਾਅਦ ਕਿਸ ਤਰ੍ਹਾਂ ਦੁਨੀਆ ਦੇ ਵਿੱਚ ਕਰੋਨਾ ਵਾਇਰਸ ਇੱਕ ਵਾਰੀ ਫੇਰ ਪੂਰੇ ਜ਼ੋਰ ਸ਼ੋਰ ਦੇ ਨਾਲ ਫੈਲ ਰਿਹਾ ਹੈ। ਬੀਜਿੰਗ ਦੇ ਵਿੱਚ 20 ਮਿਲੀਅਨ ਲੋਕਾਂ ਨੂੰ ਕੋਵਿਡ ਦਾ ਟੈਸਟ ਕਰਾਉਣ ਲਈ ਕਿਹਾ ਗਿਆ ਹੈ। ਪ੍ਰੈਜ਼ੀਡੈਂਟ ਬਾਈਡਨ ਉਹਨਾਂ ਨੇ 20 ਮਿਲੀਅਨ ਕੋਰਸਸ ਐਂਟੀਵਾਇਰਲ ਪਿਲਸ ਸਕੁਅਰ ਕਰ ਲਈਆਂ ਆ। ਸੋ ਉਹਦੇ ਬਾਰੇ ਆਪਾਂ ਬ੍ਰੇਕ ਤੋਂ ਬਾਅਦ ਡਿਸਕਸ ਕਰਾਂਗੇ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KWRU ਫ੍ਰੈਸਨੋ 1300 AM, KLHC ਬੇਕਰਸਫੀਲਡ 1350 AM, KOBO Yuba City 1450 AM, KIIT Sacramento 1470 AM, KCVR Lodi Stockton 1570 AM। ਲਾਈਫ ਇੰਸ਼ੋਰੈਂਸ ਪਰਿਵਾਰ ਪ੍ਰਤੀ ਜ਼ਿੰਮੇਵਾਰੀ ਦਾ ਅਹਿਸਾਸ। ਆਪਣੇ ਜਾਣ ਪਿੱਛੋਂ ਪਰਿਵਾਰ ਨੂੰ ਆਰਥਿਕ ਤੌਰ ਤੇ ਮਜ਼ਬੂਤ ਛੱਡ ਕੇ ਜਾਓ। ਬੱਚਿਆਂ ਦੀ ਪੜ੍ਹਾਈ ਦੇ ਖਰਚੇ, ਮਾਰਗੇਜ ਦੇ ਫਿਕਰ ਤੋਂ ਆਪਣੇ ਪਰਿਵਾਰ ਨੂੰ ਬਚਾਉਣ ਲਈ ਅੱਜ ਹੀ ਆਪਣੀ ਲਾਈਫ ਇੰਸ਼ੋਰੈਂਸ ਕਰਵਾਓ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਤੁਹਾਨੂੰ ਸੇਮ ਡੇ ਵਿਦਆਊਟ ਮੈਡੀਕਲ ਤੁਹਾਡੀਆਂ ਜ਼ਰੂਰਤਾਂ ਦੇ ਅਨੁਸਾਰ ਵਧੀਆ ਲਾਈਫ ਇੰਸ਼ੋਰੈਂਸ ਪਾਲਿਸੀ ਲੈ ਕੇ ਦੇਣਗੇ। ਫ੍ਰੀ ਕੋਟ ਦੇ ਲਈ ਹੋਰ ਜਾਣਕਾਰੀ ਦੇ ਲਈ ਅੱਜ ਹੀ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 4082722500 408-272-2500। ਸ਼ਰਤਾਂ ਲਾਗੂ। ਕੈਲੀਫੋਰਨੀਆ ਲਾਇਸੈਂਸ ਨੰਬਰ 0F89805। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਆਪਣੇ ਬਿਜ਼ਨਸ ਦੀ ਐਡ ਪੰਜਾਬੀ ਕਮਿਊਨਿਟੀ ਤੱਕ ਪਹੁੰਚਾਉਣ ਦੇ ਲਈ ਅੱਜ ਹੀ ਸੰਪਰਕ ਕਰੋ ਪੰਜਾਬੀ ਰੇਡੀਓ USA 4082725200 408-272-5200। ਪੰਜਾਬੀ ਰੇਡੀਓ USA ਦੀ ਐਪ ਨੂੰ ਅੱਜ ਹੀ ਡਾਊਨਲੋਡ ਕਰੋ। ਆਪਣੇ ਐਪਲ ਦੇ ਆਈਫੋਨ, ਆਈਪੈਡ ਜਾਂ ਗੂਗਲ ਦੇ ਐਂਡਰੋਇਡ ਫੋਨਸ ਦੇ ਉੱਤੇ ਸਰਚ ਕਰੋ ਪੰਜਾਬੀ ਰੇਡੀਓ USA। ਅਜੋਕੇ ਸਮੇਂ ਢੰਗ ਦਾ ਰਿਸ਼ਤਾ ਲੱਭਣਾ ਬੜਾ ਹੀ ਔਖਾ ਹੋ ਗਿਆ ਹੈ। ਪਰਦੇਸ 'ਚ ਤੇ ਇਸ ਔਖਲ ਦਾ ਨਾ ਹੀ ਪੁੱਛੋ। ਇਹ ਵੀ ਭਲਾ ਕੋਈ ਕੰਮ ਹੈ? ਮਤਲਬ ਇਹ ਕਿ ਇਹ ਮਸਲਾ ਹੁਣ ਪੰਜਾਬੀ ਰੇਡੀਓ USA ਨੇ ਮੁਕਾ ਦਿੱਤਾ ਹੈ। ਨਾ ਉਹ ਕਿਦਾਂ?
ਤੁਸੀਂ ਰਿਸ਼ਤਾ ਕਰਨਾ ਹੈ, ਰਿਸ਼ਤੇ ਦੀ ਭਾਲ ਚੋ ਜਾਂ ਰਿਸ਼ਤੇ ਬਾਰੇ ਕੋਈ ਵੀ ਚਿੰਤਾ ਲਈ ਫਿਰਦੇ ਹੋ ਤੇ ਪੰਜਾਬੀ ਰੇਡੀਓ USA ਤੇ ਇਸ ਬਾਰੇ ਐਡ ਚਲਾਓ। ਜੇ ਤੁਸੀਂ ਵੀ ਆਪਣੀ ਕਾਕੀ ਕਾਕਾ ਹੈ ਵਿਆਹੁਣਾ ਤੇ ਪੰਜਾਬੀ ਰੇਡੀਓ USA ਤੇ ਐਡ ਹੈ ਚਲਾਉਣਾ। ਵਧੇਰੀ ਜਾਣਕਾਰੀ ਲਈ ਟੈਲੀਫੋਨ ਨੰਬਰ ਹੈ 408 272 5200 4082725200। ਘਰ ਜਾਂ ਬਿਜ਼ਨਸ ਵੇਚਣਾ ਹੋਵੇ ਜਾਂ ਵੱਡਾ ਘਰ ਵੇਖਣਾ ਹੋਵੇ, ਲੋਨ ਲੈਣ ਲਈ ਚੇਤੇ ਰੱਖੋ you are approved। Zender Mortgage, Zender Mortgage, Zender Mortgage, oh Zender Mortgage। ਜੇ ਤੁਸੀਂ ਆਪਣਾ ਘਰ ਜਾਂ ਬਿਜ਼ਨਸ ਵੇਚਣ ਤੇ ਖਰੀਦਣ ਦੇ ਨਾਲ-ਨਾਲ ਘਰ ਜਾਂ ਬਿਜ਼ਨਸ ਦਾ ਲੋਨ ਕਰਵਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਕਾਲ ਕਰੋ ਜ਼ੈਂਡਰ ਮੋਰਗੇਜ ਤੇ ਜ਼ੈਂਡਰ ਰੀਅਲ estate ਦੇ ਆਫਿਸ ਵਿੱਚ, ਜਿੱਥੇ ਇੱਕ ਹੀ ਛੱਤ ਹੇਠਾਂ ਤੁਹਾਨੂੰ ਮਿਲੇਗੀ ਰੀਅਲ estate ਨਾਲ ਜੁੜੀ ਹਰ ਸਰਵਿਸ। ਹਮੇਸ਼ਾ ਯਾਦ ਰੱਖੋ ਭਰੋਸੇਯੋਗ ਨਾਮ ਮੋਹਨ ਸਿੰਘ ਚੀਮਾ, ਜੋ ਕਰਨਗੇ ਤੁਹਾਡੇ ਸੁਪਨਿਆਂ ਦੇ ਘਰ ਦੇ ਸੁਪਨੇ ਨੂੰ ਸਾਕਾਰ। ਉਹਨਾਂ ਦਾ ਨੰਬਰ ਹੈ 559 825 5555, NMLS ID 698952, DRE number 02067197। All loans are subject to credit and underwriting approval. Zender Mortgage, oh Zender Mortgage। ਜੇਕਰ ਕਰਵਾਉਣਾ ਚਾਹੁੰਦੇ ਹੋ ਤੁਸੀਂ US ਇਮੀਗ੍ਰੇਸ਼ਨ ਦਾ ਕਿਸੇ ਵੀ ਤਰੀਕੇ ਦਾ ਕੰਮ, ਤਾਂ ਹਮੇਸ਼ਾ ਯਾਦ ਰੱਖੋ ਟੇਕੇਣਾ ਇਮੀਗ੍ਰੇਸ਼ਨ ਲਾ ਫਰਮ। ਫੈਮਿਲੀ ਪਟੀਸ਼ਨਸ, ਅਸਾਈਲਮ ਦੇ ਕੇਸਿਸ ਦੇ ਜਾਂ ਹੋਰ ਕਿਸੇ ਵੀ ਤਰੀਕੇ ਦੀ US ਇਮੀਗ੍ਰੇਸ਼ਨ ਦੇ ਕੰਮ ਦੇ ਲਈ ਕਾਲ ਕਰੋ ਅਟਾਰਨੀ ਜੇ ਟੇਕਿਆਣਾ 4159090503 415 909 0503। ਅਟਾਰਨੀ ਟੇਕਿਆਣਾ ਪੰਜਾਬੀ ਰੇਡੀਓ USA ਦੇ ਉੱਤੇ ਹਰ ਸ਼ਨੀਚਰਵਾਰ 9 ਤੋਂ 10:30 ਵਜੇ ਤੱਕ ਕੈਲੀਫੋਰਨੀਆ ਟਾਈਮ ਦੇ ਮੁਤਾਬਕ ਇਮੀਗ੍ਰੇਸ਼ਨ ਸ਼ੋਅ ਵੀ ਲੈ ਕੇ ਹਾਜ਼ਰ ਹੁੰਦੇ ਹਨ। ਤੁਸੀਂ ਆਪਣੇ ਘਰ ਦੀ ਇੰਸ਼ੋਰੈਂਸ ਅਖੀਰਲੀ ਵਾਰ ਕਦ ਦੇਖੀ ਜਾਂ ਚੈੱਕ ਕੀਤਾ ਵੀ ਕੀ ਕਵਰਡ ਹੈ? ਕੀ ਤੁਹਾਡੀ ਘਰ ਦੀ ਇੰਸ਼ੋਰੈਂਸ ਦੀ ਪਾਲਿਸੀ ਵਿੱਚ ਐਕਸਟੈਂਡਡ ਰਿਪਲੇਸਮੈਂਟ, ਬਿਲਡਿੰਗ ਕੋਡ ਅਪਗ੍ਰੇਡ ਅਤੇ ਸਰਵਿਸ ਲਾਈਨ ਕਵਰੇਜ ਹੈ? ਇਸ ਤੋਂ ਪਹਿਲਾਂ ਕਿ ਤੁਹਾਡਾ ਕੋਈ ਕਲੇਮ ਹੋਵੇ, ਅੱਜ ਹੀ ਖਾਲਸਾ ਇੰਸ਼ੋਰੈਂਸ ਏਜੰਸੀ ਤੋਂ ਆਪਣੇ ਘਰ ਦੇ ਇੰਸ਼ੋਰੈਂਸ ਦਾ ਕੋਟ ਅਤੇ ਸਾਰੀਆਂ ਕਵਰੇਜ ਚੈੱਕ ਕਰਵਾਓ। ਪਿਛਲੇ 30 ਸਾਲਾਂ ਤੋਂ 10 ਤੋਂ ਵੱਧ A+ ਰੇਟਡ ਕੰਪਨੀਆਂ ਦੇ ਬ੍ਰੋਕਰ ਹਨ। ਅੱਜ ਹੀ ਕਾਲ ਕਰੋ 408 272 2500 4082722500। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KOBO ਯੂਬਾ ਸਿਟੀ 1450 AM, KIID ਸੈਕਰਾਮੈਂਟੋ 1470 AM, KWRU ਫ੍ਰੈਜ਼ਨੋ 1300 AM, KLHC ਬੇਕਰਸਫੀਲਡ 1350 AM, KCVR ਸਟਾਕਟਨ ਮੋਡੈਸਟੋ 1570 AM। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ। ਸੋ ਤੇ ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਜਿਸ ਤਰ੍ਹਾਂ ਆਪਾਂ ਤੁਹਾਨੂੰ ਬ੍ਰੇਕ ਤੋਂ ਪਹਿਲਾਂ ਦੱਸਿਆ ਸੀ, ਬੀਜਿੰਗ ਚਾਈਨਾ ਦੇ ਵਿੱਚ 20 ਮਿਲੀਅਨ ਲੋਕਾਂ ਦਾ ਟੈਸਟ ਹੋਣ ਜਾ ਰਿਹਾ ਕਰੋਨਾ ਵਾਇਰਸ ਨੂੰ ਲੈ ਕੇ, ਤਾਂ ਕਿ ਉਹ ਕਹਿੰਦੇ ਆ ਵੀ ਜਿੱਦਾਂ ਸ਼ੰਘਾਈ ਟਾਊਨ ਨੂੰ ਲੋਕਡਾਊਨ ਕੀਤਾ ਗਿਆ ਆ। ਪਹਿਲਾਂ ਤਾਂ ਇਹ ਸੋਚ ਰਿਹਾ ਸੀ ਵੀ ਸ਼ਾਇਦ 2-4 ਦਿਨ ਹਫ਼ਤੇ ਲਈ, ਉਹ ਆਲਮੋਸਟ 3 ਹਫ਼ਤੇ ਹੋ ਗਏ। ਸੋ ਸਿਚੁਏਸ਼ਨ ਚਾਈਨਾ ਵਾਲੇ ਇਹ ਨਹੀਂ ਚਾਹੁੰਦੇ ਵੀ ਇੱਥੇ ਵੀ ਉਨਾ ਹੀ ਲੰਮਾ ਜਿਹੜਾ ਲੋਕਡਾਊਨ ਕਰਨਾ ਪਵੇ, ਉਹਦੇ ਨਾਲ ਜਿਹੜੀ ਇਕੋਨਮੀ ਦੇ ਉੱਤੇ ਬਹੁਤ ਵੱਡਾ ਅਸਰ ਪਊਗਾ। ਸੋ 3 ਕੁਆਟਰ ਬੀਜਿੰਗ ਦੀ ਜਿਹੜੀ ਪੋਪੂਲੇਸ਼ਨ ਆ 22 ਮਿਲੀਅਨ, ਉਹਨਾਂ ਨੂੰ ਅੱਜ ਲਾਈਨਾਂ ਦੇ ਵਿੱਚ ਖੜੇ ਕਰਕੇ ਜਿਹੜਾ ਸਾਰਿਆਂ ਨੂੰ ਟੈਸਟ ਕੀਤਾ ਜਾ ਰਿਹਾ ਹੈਗਾ। ਜੀ ਬਿਲਕੁਲ ਹਰਜੋਤ ਸਿੰਘ ਜੀ, ਕੋਵਿਡ ਦੀ ਜਿਹੜੀ ਆਊਟਬ੍ਰੇਕ ਹੋ ਰਹੀ ਹੈ ਬੀਜਿੰਗ ਦੇ ਵਿੱਚ, ਇਹ ਜਿਹੜਾ ਸਿਟੀ ਵਾਈਡ ਟੈਸਟਿੰਗ ਆ, ਇਸ ਨੂੰ ਇਹਨਾਂ ਨੇ ਆਰਡਰ ਪ੍ਰੋਮਪਟ ਕਰ ਦਿੱਤਾ ਹੈ। ਸੋ ਵੱਡੀ ਜਿਹੜੀ ਹਰਜੋਤ ਸਿੰਘ ਜੀ ਸਮੱਸਿਆ ਜਿਹੜੀ ਇਸ ਟਾਈਮ ਬਣ ਚੁੱਕੀ ਆ। ਸੋ ਕਹਿੰਦੇ ਵੀ ਬੀਜਿੰਗ ਦੇ ਵਿੱਚ ਦੁਬਾਰਾ ਜਿਹੜੇ ਇਹ ਕੋਵਿਡ ਦੇ ਕੇਸਿਸ ਵਧਣ ਦੇ ਨਾਲ ਦੁਨੀਆ ਭਰ ਦੇ ਵਿੱਚ ਇੱਕ ਵਾਰੀ ਫੇਰ ਖਤਰਾ ਤੇ ਡਰ ਜਿਹੜਾ ਉਹ ਬਣਿਆ ਆ। ਚਾਈਨਾ ਜਦੋਂ ਲੋਕਡਾਊਨ ਦੇ ਵਿੱਚ ਜਾਂਦਾ ਹੈ, ਸ਼ਟਡਾਊਨ ਦੇ ਵਿੱਚ ਜਾਂਦਾ ਹੈ, ਦੁਨੀਆ ਦੀਆਂ ਹੋਰ ਇਕੋਨਮੀਜ਼ ਦੇ ਉੱਤੇ ਅਸਰ ਇਸ ਦਾ ਨਜ਼ਰ ਆਉਂਦਾ ਆ। ਹੁਣ ਸ਼ੰਘਾਈ ਦਾ ਪੋਰਟ ਹਰਜੋਤ ਸਿੰਘ ਜੀ ਬੰਦ ਪਿਆ ਹੈ, ਜਿਹਦੇ ਕਰਕੇ ਆਪਣੀ ਇੱਥੇ ਦੇ ਅਰਥਚਾਰੇ ਦੇ ਉੱਤੇ ਅਸਰ ਜਿਹੜਾ ਆ ਉਹ ਆਪਾਂ ਨੂੰ ਦੇਖਣ ਨੂੰ ਮਿਲ ਰਿਹਾ ਹੈਗਾ ਆ। ਟਰੱਕਿੰਗ ਦੇ ਉੱਤੇ ਵੀ ਇਸ ਦਾ ਅਸਰ ਆਪਾਂ ਨੂੰ ਦੇਖਣ ਨੂੰ ਮਿਲ ਰਿਹਾ ਹੈਗਾ। ਸੋ ਇਹ ਇੱਕ ਵੱਡੀ ਜਿਹੜੀ ਪ੍ਰੋਬਲਮ ਆ। ਉੱਧਰ ਚਾਈਨੀਜ਼ ਲੋਕਡਾਊਨ ਦੇ ਨਾਲ ਉੱਥੋਂ ਦੇ ਸਟਾਕ ਤੇ ਤੇਲ ਦੀਆਂ ਕੀਮਤਾਂ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਉਥਲ ਪੁਥਲ ਆ ਉਹ
ਮੱਚ ਗਈ ਹੈਗੀ ਆ। ਸੋ ਉਧਰ ਮਾਸਕ ਮੈਂਡੇਟਸ ਖਤਮ ਹੋ ਰਹੇ ਆ ਤੇ ਵਾਇਰਸ ਜਿਹੜਾ ਆ ਉਹ ਮੁੜ ਦੁਬਾਰਾ ਸਿਰ ਜਿਹੜਾ ਉਹ ਪਨਪ ਰਿਹਾ ਹੈਗਾ ਆ। ਸੋ ਇਹ ਹੁਣ ਦੇਖੋ ਹਰਜੋਤ ਸਿੰਘ ਜੀ ਕੀ ਇਸ ਦੇ ਵਿੱਚ ਬਣਦਾ ਹੈਗਾ। ਟ੍ਰਾਂਜ਼ਿਟਸ ਦੇ ਵਿੱਚ ਵੀ ਹੁਣ ਜਿਹੜੇ ਮਾਸਕ ਮੈਂਡੇਟਸ ਆ ਉਹਨਾਂ ਨੂੰ ਖਤਮ ਕਰ ਦਿੱਤਾ ਹੈ। ਨਿਊਯਾਰਕ ਦੇ ਜਿਹੜੇ ਮੇਅਰ ਆ ਉਹਨਾਂ ਨੇ 1400 ਸ਼ੈਲਟਰ ਬੈਡਸ ਆ ਉਹ ਐਲਾਨੇ ਹੈਗੇ ਨੇ ਹੋਮਲੈਸ ਲੋਕਾਂ ਦੇ ਲਈ, ਜਿਹੜੀ ਪੈਂਡੈਮਿਕ ਰਿਕਵਰੀ ਆ ਉਸ ਦੇ ਵਿੱਚ ਮਦਦ ਕਰਨ ਦੇ ਲਈ। ਉਧਰ ਕਹਿੰਦੇ ਵੀ ਕੋਵਿਡ ਦੇ ਖਿਲਾਫ ਵੈਕਸੀਨੇਸ਼ਨ ਦੀ ਜਿਹੜੀ ਡਰਾਈਵ ਆ ਉਸ ਦਾ ਇੱਕ ਹਿਸਾਬ ਦੇ ਨਾਲ ਧੂੰਆਂ ਜਿਹਾ ਹੁਣ ਨਿਕਲ ਰਿਹਾ ਆ। ਉਸ ਦੇ ਵਿੱਚ ਹੁਣ ਓਨਾ ਜ਼ੋਰ ਜਿਹੜਾ ਆ ਉਹ ਨਹੀਂ ਰਿਹਾ ਹੈਗਾ। ਟਰਾਈ ਕਰ ਰਹੇ ਆ ਮੁਲਕ ਆਪੋ ਆਪਣੇ ਜਿਹੜੇ ਉਹ ਪੱਧਰ ਦੇ ਉੱਤੇ, ਪਰ ਕਹਿੰਦੇ ਆ ਵੀ ਇਸ ਦੇ ਵਿੱਚ ਕੋਈ ਬਹੁਤਾ ਤੇਜ਼ੀ ਜਿਹੜੀ ਆ ਹੁਣ ਨਜ਼ਰ ਨਹੀਂ ਆ ਰਹੀ ਹੈਗੀ। ਆਲਦੋ 70-80% ਕਈ ਥਾਵਾਂ ਦੇ ਉੱਤੇ ਇਸ ਤੋਂ ਵੀ ਵੱਧ ਪਰਸੈਂਟੇਜ ਲੋਕਾਂ ਨੇ ਵੈਕਸੀਨ ਜਿਹੜੀ ਉਹ ਲਗਵਾ ਲਏ ਆ, ਪਰ ਜਿਨ੍ਹਾਂ ਨੇ ਮੇਨ ਡੋਜ਼ਿਸ ਵੀ ਵੈਕਸੀਨ ਦੀਆਂ ਲਵਾਈਆਂ ਉਹ ਅੱਗੇ ਬੂਸਟਰ ਸ਼ਾਟਸ ਵੀ ਜਿਹੜੇ ਕਈ ਨਹੀਂ ਲਗਵਾ ਰਹੇ ਹੈਗੇ। ਤੇ ਅਜੇ ਹੁਣ ਜਿਹੜੇ ਰਹਿ ਗਏ ਆ ਵੈਕਸੀਨ ਲਗਵਾਉਣ ਤੋਂ ਉਹ ਤਕਰੀਬਨ ਹੁਣ ਕਹਿ ਸਕਦੇ ਆ ਵੀ ਉਹ ਹੁਣ ਨਹੀਂ ਹੀ ਲਗਵਾਉਣਗੇ। ਉਧਰ ਲੇਟੈਸਟ ਬ੍ਰੇਕਿੰਗ ਨਿਊਜ਼ ਜਿਹੜੀ ਹਰਜੋਤ ਸਿੰਘ ਜੀ ਇਹ ਆ ਰਹੀ ਆ, ਵਾਈਸ ਪ੍ਰੈਜ਼ੀਡੈਂਟ ਕਮਲਾ ਹੈਰਿਸ ਆ ਉਹ ਵੀ COVID-19 ਪੋਜ਼ਿਟਿਵ ਜਿਹੜੇ ਆ ਉਹ ਪਾਏ ਗਏ ਆ। ਸੋ ਇਹ ਬਿਲਕੁਲ ਹੁਣੇ ਡਿਵੈਲਪਿੰਗ ਸਟੋਰੀ ਬ੍ਰੇਕਿੰਗ ਨਿਊਜ਼ ਜਿਹੜੀ ਆ ਰਹੀ ਆ। ਆਲਰੇਡੀ ਕੈਪੀਟਲ ਹਿੱਲ ਦੇ ਉੱਤੇ ਵਾਸ਼ਿੰਗਟਨ DC ਦੇ ਵਿੱਚ ਵੱਡੇ ਲੀਡਰਸ ਆ ਕੋਵਿਡ ਦੇ ਸ਼ਿਕਾਰ ਮੁੜ ਦੁਬਾਰਾ ਜਿਹੜੇ ਉਹ ਹੋਏ ਸੀਗੇ। ਸੋ ਵਾਈਟ ਹਾਊਸ ਦੇ ਦੁਆਰਾ ਸਟੇਟਮੈਂਟ ਜਾਰੀ ਕੀਤੀ ਗਈ ਆ ਵੀ ਵਾਈਸ ਪ੍ਰੈਜ਼ੀਡੈਂਟ ਹੈਰਿਸ ਵਾਈਟ ਹਾਊਸ ਦੇ ਦੁਆਰਾ ਜਿਹੜੀ ਸਟੇਟਮੈਂਟ ਸੀ ਵੀ ਪੋਜ਼ਿਟਿਵ ਕੀਤੇ ਨੇ ਰੈਪਿਡ ਤੇ PCR ਦੋਨਾਂ ਹੀ ਟੈਸਟਾਂ ਦੇ ਉੱਤੇ ਉਹਨਾਂ ਨੂੰ ਕੋਵਿਡ ਪੋਜ਼ਿਟਿਵ ਜਿਹੜੇ ਉਹ ਪਾਏ ਗਏ ਆ। ਇਸ ਸਟੇਟਮੈਂਟ ਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ ਹਾਲ ਦੀ ਘੜੀ ਇਹਨਾਂ ਨੂੰ ਕੋਈ ਸਿੰਪਟਮ ਜਿਹੜੇ ਆ ਉਹ ਨਹੀਂ ਹੈਗੇ, ਪਰ ਇਹ ਆਈਸੋਲੇਟ ਕਰਨਗੇ ਤੇ ਆਪਣਾ ਕੰਮਕਾਜ ਜਿਹੜੇ ਵਾਈਸ ਪ੍ਰੈਜ਼ੀਡੈਂਟ ਦੇ ਰੈਜ਼ੀਡੈਂਸੀ ਆ ਉੱਥੋਂ ਹੀ ਕੀਤਾ ਜਾਵੇਗਾ। ਸੋ ਇਹ ਕਹਿੰਦੇ ਵੀ ਉੱਦਾਂ ਵੈਸੇ ਪ੍ਰੈਜ਼ੀਡੈਂਟ ਤੇ ਫਸਟ ਲੇਡੀ ਦੇ ਨਾਲ ਜ਼ਿਆਦਾ ਕਲੋਜ਼ ਕੰਟੈਕਟ ਦੇ ਵਿੱਚ ਨਹੀਂ ਰਹੇ, ਪਰ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਦੇ ਟਰੈਵਲ ਸਕੈਜਿਊਲਸ ਜਿਹੜੇ ਉਹ ਸੀਗੇ। ਸੋ ਉਹ ਕਹਿ ਰਹੇ ਆ ਉਹਨਾਂ ਦੇ ਜਿਹੜੇ ਡਿਪਾਰਟਮੈਂਟ ਦੁਆਰਾ ਕਿਹਾ ਜਾ ਰਿਹਾ ਹੈ ਵੀ ਉਹ CDC ਦੀਆਂ ਗਾਈਡਲਾਈਨਸ ਨੂੰ ਫੋਲੋ ਕਰਨਗੇ ਤੇ ਆਪਣੇ ਫਿਜ਼ੀਸ਼ੀਅਨਸ ਦੇ ਨਾਲ ਕੰਸਲਟ ਕਰਨਗੇ। ਜੀ, ਇਸੇ ਤਰ੍ਹਾਂ ਹੁਣ ਆਪਣੇ ਮੁਲਕ ਦੀ ਗੱਲ ਕਰਦੇ ਜਾਈਏ, ਪ੍ਰੈਜ਼ੀਡੈਂਟ ਬਾਈਡਨ ਉਹਨਾਂ ਦੀ ਐਡਮਿਨਿਸਟ੍ਰੇਸ਼ਨ ਨੇ 20 ਮਿਲੀਅਨ ਕਰੋਨਾ ਵਾਇਰਸ ਦੀ ਜਿਹੜੀਆਂ ਦਵਾਈਆਂ ਦੇ ਕੋਰਸਸ ਆ COVID-19 ਐਂਟੀਵਾਇਰਲ ਪਿਲ ਆ ਉਹ ਆਲਰੇਡੀ ਕਲੈਕਟ ਕਰ ਰਹੀ ਹੈਗੀ ਆ। ਫਾਈਜ਼ਰ ਦੀ ਐਂਟੀਵਾਇਰਸ COVID-19 ਪਿਲ ਜਿਸ ਨੂੰ ਪੈਕਸਲੋਵਿਡ ਕਰਕੇ ਕਿਹਾ ਗਿਆ ਹੈ, ਇਹ FDA ਨੇ ਪਹਿਲਾਂ ਅਪਰੂਵ ਕਰ ਦਿੱਤੀ ਸੀ। ਪੈਕਸਲੋਵਿਡ ਇਹ ਨਵੀਂ ਐਂਟੀਵਾਇਰਲ ਡਰੱਗ ਹੈਗੀ ਆ, ਨੇਮਡ ਨਿਰਮਾਟ੍ਰਿਲਵਿਰ ਇਹ ਕਰਕੇ ਉਹਦਾ ਨਾਂ ਪਹਿਲਾਂ ਪੁਰਾਣਾ ਸੀ, ਹੁਣ ਰੀਟੋਨਵੇਰ ਵੀ ਕਿਹਾ ਜਾਂਦਾ ਇਹਨੂੰ। ਇਹ 5 ਦਿਨਾਂ ਦੇ ਲਈ 2 ਵਾਰੀ ਦਿੱਤੀ ਜਾਂਦੀ ਆ ਹਰ ਰੋਜ਼ ਜੇ ਕਿਸੇ ਨੂੰ ਕਰੋਨਾ ਵਾਇਰਸ ਹੋਵੇ। ਤੇ ਫਾਈਜ਼ਰ ਨੇ ਇਹ ਕਿਹਾ ਆ ਵੀ ਉਹਨਾਂ ਨੇ ਜਿੰਨੇ ਵੀ ਸਰਵੇ ਕੀਤੇ ਉਹਦੇ ਮੁਤਾਬਕ ਜੇ ਇਹ ਜਿਹੜੀ ਗੋਲੀ ਆ 5 ਦਿਨ ਹਰ ਰੋਜ਼ 2-2 ਗੋਲੀਆਂ ਲਓ ਤੇ 99% 89% ਜਿਹੜੇ ਹਾਈ ਰਿਸਕ ਅਡਲਟ ਵਾਲੇ ਜਿਹੜੇ ਹੈਗੇ ਆ ਉਹਨਾਂ ਦੇ ਜਦੋਂ ਪਹਿਲਾਂ ਹੀ ਸਿੰਪਟਮ ਆ ਜਾਏ ਤੇ ਉਹ ਪੂਰੀ ਤਰ੍ਹਾਂ ਇਸ ਨਾਲ ਬਚ ਜਾਣਗੇ। ਇਹ ਨਹੀਂ ਵੀ ਪੂਰੀ ਤਰ੍ਹਾਂ ਬਿਮਾਰ ਹੋਏ ਤੋਂ ਬਾਅਦ, ਕਹਿੰਦੇ ਵੀ ਜਦੋਂ ਹੀ ਉਹਨਾਂ ਦਾ ਫਸਟ ਸਿੰਪਟਮ ਆਉਂਦਾ ਹੈ ਉਸੇ ਟਾਈਮ ਜੇ ਉਹ 5 ਦਿਨਾਂ ਲਈ ਲਗਾਤਾਰ ਲੈਣਗੇ, ਇਹਦੀ ਪ੍ਰਿਸਕ੍ਰਿਪਸ਼ਨ ਹੋਊਗੀ ਡਾਕਟਰਸ ਦੇ ਕੋਲ ਤੇ ਉਸ ਤੋਂ ਬਚ ਸਕਦੇ ਹੈਗੇ ਆ। ਸੋ ਕਿਉਂਕਿ ਦੁਨੀਆ ਦੇ ਵਿੱਚ ਚਾਈਨਾ 'ਚ ਆਪਾਂ ਦੇਖਿਆ, ਹਾਂਗਕਾਂਗ 'ਚ ਬਹੁਤ ਜ਼ਿਆਦਾ ਜਿਹੜੀ ਕਰੋਨਾ ਵਾਇਰਸ ਦੁਆਰਾ ਕੀ ਫੈਲਣ ਦਾ ਖਤਰਾ ਆ, ਲੋਕਡਾਊਨ ਕੀਤੇ ਗਏ ਆ, ਉਹਨੂੰ ਦੇਖਦੇ ਹੋਏ ਅਮਰੀਕਾ ਵਾਲਿਆਂ ਨੇ ਹੁਣ ਆਲਰੇਡੀ ਪੂਰੀ ਤਰ੍ਹਾਂ ਜਿਹੜੀ ਤਿਆਰੀ ਕਰ ਦਿੱਤੀ ਹੈਗੀ ਆ। ਜੀ ਬਿਲਕੁਲ। ਸੋ ਦੇਖੋ ਨਾ ਹੀ ਕਿਸੇ ਨੂੰ ਨੌਬਤ ਆਵੇ ਤਾਂ ਚੰਗੀ ਗੱਲ ਆ, ਪਰ ਜੋ ਇਸ ਟਾਈਮ ਹਰਜੋਤ ਸਿੰਘ ਜੀ ਤਾਣਾ ਬਾਣਾ ਚੱਲ ਰਿਹਾ ਹੈਗਾ ਸਭ ਨੂੰ ਹੀ ਪਤਾ ਆ। ਹੁਣ ਲੋਕਾਂ ਨੇ ਉੱਦਾਂ ਵੀ ਮੌਸਮ ਇੱਦਾਂ ਦਾ ਐਲਰਜੀਜ਼ ਦਾ ਵੀ ਆ ਰਿਹਾ ਆ, ਗਰਮ ਸਰਦ ਮੌਸਮ ਆ ਰਿਹਾ, ਲੋਕੀ ਬਿਮਾਰ ਹੋ ਰਹੇ ਨੇ। ਇਹਨਾਂ ਚੀਜ਼ਾਂ ਤੋਂ ਮਾਸਕ ਪਾਉਣ ਦੇ ਨਾਲ ਕਾਫੀ ਜਿਹੜਾ ਹਰਜੋਤ ਸਿੰਘ ਜੀ ਬਚਾ ਰਿਹਾ ਸੀਗਾ ਪਿਛਲੇ ਜਿਹੜੇ 1-2 ਸਾਲਾਂ ਦੇ ਵਿੱਚ, ਪਰ ਹੁਣ ਇੱਕ ਵਾਰੀ ਫੇਰ ਉਹ ਸਾਰੀਆਂ ਚੀਜ਼ਾਂ ਕੋਵਿਡ ਦੇ ਨਾਲ ਮੁੜ ਦੁਬਾਰਾ ਸਾਰਾ ਕੁਛ ਜਿਹੜਾ ਉਹ ਕਹਿੰਦੇ ਦੇਖਣ ਨੂੰ ਮਿਲ ਰਹੀਆਂ ਨੇ। ਸੋ ਇਹ ਵੀ ਕਲੀਅਰ ਕਰਦੇ ਜਾਈਏ, ਜਿਹੜੀ ਪੈਕਸਲੋਵਿਡ ਆ ਇਹ ਜਿਹੜੀ ਪਿਲ ਹੈਗੀ, ਦਵਾਈ ਆ, FDA ਨੇ ਐਮਰਜੈਂਸੀ ਯੂਜ਼ ਲਈ ਇਹ ਅਪਰੂਵ ਕੀਤੀ ਹੈਗੀ ਆ। ਟ੍ਰੀਟਮੈਂਟ ਜਿਹੜੀ ਹਾਈ ਰਿਸਕ ਇੰਡੀਵਿਜੂਅਲਸ ਆ 12 ਸਾਲ ਤੋਂ ਓਲਡਰ
ਜਿਨ੍ਹਾਂ ਦੇ ਵਿੱਚ ਚਾਹੇ ਉਹ ਡਾਇਬੀਟਿਕ ਹੈਗੇ ਆ, ਕਾਰਡੀਓਵੈਸਕੂਲਰ ਡਿਸੀਜ਼ਜ਼ ਉਹਨਾਂ ਕੋਲ ਹੈਗੀਆਂ, ਜਾਂ ਉਹ ਭਾਰੀ ਵੀ ਹੈਗੇ ਆ, ਉਹਨਾਂ ਲਈ ਇਹ ਯੂਜ਼ ਕੀਤੀ ਜਾ ਸਕਦੀ ਹੈਗੀ। ਜੀ ਜੀ, ਬਾਕੀ ਕੋਈ ਵੀ ਜਿਹੜੀ ਦਵਾਈ ਆ ਲੈਣ ਤੋਂ ਪਹਿਲਾਂ ਜ਼ਰੂਰ ਜਿਹੜਾ ਆ ਹਰਜੋਤ ਸਿੰਘ ਜੀ ਵੀ ਆਪਣੇ ਜਿਹੜੇ ਡਾਕਟਰ ਆ ਉਸ ਦੇ ਨਾਲ ਕੰਸਲਟ ਕੀਤਾ ਜਾਵੇ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਟਵਿੱਟਰ ਨੂੰ ਬਾਏ ਆਊਟ ਕਰ ਰਹੇ ਨੇ ਈਲਨ ਮਸਕ, SpaceX ਦੇ ਤੇ ਜਿਹੜੇ ਟੈਸਲਾ ਦੇ ਜਿਹੜੇ ਉਹ CEO ਨੇ। ਟਵਿੱਟਰ ਦੇ ਕੋ-ਫਾਊਂਡਰ ਤੇ ਸਾਬਕਾ CEO ਜੈਕ ਡਾਰਸੀ ਆ, ਉਹਨਾਂ ਨੇ ਮੈਸੇਜ ਕੱਲ ਲੇਟ ਆਪਣੇ ਸਪੋਰਟਰਸ ਨੂੰ ਲਿਖਿਆ ਸੀ, ਜਿਸ ਦੇ ਵਿੱਚ ਉਹਨਾਂ ਨੇ ਸਪੋਰਟ ਕੀਤਾ ਵੀ ਜਿਹੜੇ ਈਲਨ ਮਸਕ ਬਾਏ ਕਰ ਰਹੇ ਆ ਸੋਸ਼ਲ ਮੀਡੀਆ ਕੰਪਨੀ ਟਵਿੱਟਰ ਨੂੰ, ਉਹ ਉਸ ਦੀ ਪ੍ਰੋੜਤਾ ਕਰਦੇ ਆ, ਉਸ ਦੇ ਨਾਲ ਆ। ਕਹਿੰਦੇ ਵੀ ਈਲਨ ਦਾ ਜਿਹੜਾ ਮਕਸਦ ਹੈਗਾ ਆ ਇੱਕ ਅਜਿਹਾ ਪਲੇਟਫਾਰਮ ਬਣਾਉਣਾ ਜਿਸ ਦੇ ਉੱਤੇ ਲੋਕ ਵਿਸ਼ਵਾਸ ਕਰਨ ਤੇ ਹਰ ਇੱਕ ਦੇ ਲਈ ਉਹ ਹੋਵੇ। ਇਸ ਲਿਹਾਜ਼ ਦੇ ਨਾਲ ਕਹਿੰਦੇ ਵੀ ਮੈਂ ਉਸ ਚੀਜ਼ ਦੇ ਨਾਲ ਆ। ਕਹਿੰਦੇ ਵੀ ਉਹ ਰਾਈਟ ਰਾਹ ਦੇ ਉੱਤੇ ਸਹੀ ਦਿਸ਼ਾ ਵੱਲ ਨੂੰ ਤੁਰੇ ਆ। ਕਹਿੰਦੇ ਵੀ ਮੈਂ ਆਪਣੇ ਦਿਲ ਦੇ ਹਿਸਾਬ ਦੇ ਨਾਲ ਇਹੀ ਸੋਚਦਾ ਆ। ਟਵਿੱਟਰ ਦੇ ਬੋਰਡ ਨੇ ਕੱਲ ਯੂਨਾਨਿਮਸਲੀ ਸਰਬਸੰਮਤੀ ਦੇ ਨਾਲ ਇਸ ਡੀਲ ਨੂੰ ਅਸੈਪਟ ਕਰ ਲਿਆ ਸੀਗਾ, ਜਿਸ ਦੇ ਵਿੱਚ 44 ਬਿਲੀਅਨ ਦੀ ਲਾਗਤ ਦੇ ਨਾਲ ਟਵਿੱਟਰ ਆ ਉਸ ਨੂੰ ਖਰੀਦਣ ਜਾ ਰਹੇ ਹੈਗੇ ਆ। ਸੋ ਸਟੇਟਮੈਂਟ ਦੇ ਵਿੱਚ ਮਸਕ ਨੇ ਕੱਲ ਇਹ ਕਿਹਾ ਸੀਗਾ ਵੀ ਜਿਹੜੀ ਫ੍ਰੀ ਸਪੀਚ ਆ, ਆਜ਼ਾਦੀ ਆ ਬੋਲਣ ਦੀ, ਖੁੱਲ੍ਹ ਕੇ ਬੋਲਣ ਦੀ, ਉਹ ਡੈਮੋਕ੍ਰੇਸੀ ਦੇ ਵਿੱਚ ਇੱਕ ਮੇਨ ਅੰਗ ਹੁੰਦਾ ਆ ਉਸ ਦੇ ਫੰਕਸ਼ਨ ਕਰਨ ਦੇ ਲਈ। ਤੇ ਟਵਿੱਟਰ ਜਿਹੜੇ ਆਪਣੇ ਡਿਜੀਟਲ ਟਾਊਨ ਸਕੇਅਰ ਦੇ ਵਿੱਚ ਹੈਗਾ ਆ, ਇਹ ਮੈਟਰ ਕਰਦਾ ਆ, ਇਹ ਵਾਈਟਲ ਆ ਹਿਊਮੈਨਿਟੀ ਦੇ ਭਵਿੱਖ ਦੇ ਲਈ। ਸੋ ਇਹ ਇੱਕ ਚੰਗੀ ਗੱਲ ਹੋਊਗੀ। ਸੋ ਬਹੁਤ ਸਾਰੇ ਜਿਹੜੇ ਇਸ ਨਿਊਜ਼ ਤੋਂ ਬਾਅਦ ਦੇ ਵਿੱਚ ਲੋਕਾਂ ਨੇ ਸੈਲੀਬ੍ਰੇਟ ਵੀ ਜਿਹੜਾ ਉਹ ਕੀਤਾ ਆ। ਟਵਿੱਟਰ ਦੇ ਵਿੱਚ ਬੌਟ ਵੀ ਬਹੁਤ ਜ਼ਿਆਦਾ ਆ। ਈਲਨ ਮਸਕ ਨੇ ਕਿਹਾ ਸੀਗਾ ਮੈਂ ਇਹਨਾਂ ਬੌਟਸ ਨੂੰ ਵੀ ਜਿਹੜਾ ਉਹ ਖਤਮ ਕਰੂੰਗਾ, ਜਿਹੜੇ ਆਟੋਮੈਟਿਕਲੀ ਰਿਪਲਾਈ ਤੇ ਹੋਰ ਕਈ ਚੀਜ਼ਾਂ ਜਿਹੜੀਆਂ AI ਦੀ ਵਰਤੋਂ ਕਰਦੇ ਹੋਏ ਕਰਦੇ ਆ। ਸੋ ਉਸ ਦੇ ਉੱਤੇ ਵੀ ਸ਼ਿਕੰਜਾ ਕੱਸਣ ਦੀ ਗੱਲ ਇਸਨੇ ਆਖੀ ਹੈਗੀ ਆ। ਪਰਾਗ ਅਗਰਵਾਲ ਦੇ ਬਾਬਤ ਹਰਜੋਤ ਸਿੰਘ ਜੀ ਜੋਕ ਜਿਹੜਾ ਆ ਇੱਕ ਇਹ ਚੱਲ ਰਿਹਾ, ਕਹਿੰਦਾ ਅਜੇ ਵਿਚਾਰੇ ਨੂੰ ਥੋੜ੍ਹੇ ਮਹੀਨੇ ਹੀ ਹੋਏ ਸੀਗੇ ਟਵਿੱਟਰ ਦਾ CEO ਬਣਿਆ ਤੇ ਉਹਦੇ ਮਾਪੇ ਕਹਿੰਦੇ ਹੋਣੇ ਦੇਖ ਲਾ ਪ੍ਰਾਈਵੇਟ ਜੌਬ ਦਾ ਕੋਈ ਫਾਇਦਾ ਨਹੀਂ, ਸਰਕਾਰੀ ਜੌਬ ਦਾ ਹੀ ਫਾਇਦਾ ਹੁੰਦਾ ਆ। ਕੋਈ ਪਤਾ ਨਹੀਂ ਜਿਹਦਾ ਮਰਜ਼ੀ CEO ਬਣ ਜਾ ਕਦੋਂ ਜਿਹੜਾ ਨੌਕਰੀ ਆ ਉਹ ਹੱਥੋਂ ਜਿਹੜੀ ਉਹ ਨਿਕਲ ਜਾਵੇ। ਪਰ ਚਲੋ ਉਹ ਇੱਕ ਏਡੀ ਵੱਡੀ ਪੋਜੀਸ਼ਨ ਤੇ ਆ, ਉਹਨੂੰ ਹੋਰ ਕਿਤੇ ਨਾ ਕਿਤੇ ਸੈਟਲ ਹੋ ਜਾਊਗਾ। ਹੋ ਸਕਦਾ ਕੁਛ ਚਿਰ ਦੇ ਲਈ ਇੱਥੇ ਵੀ ਜਿਹੜਾ ਉਹ ਰਹਿ ਜਾਵੇ। ਸੋ ਲੈਟਸ ਸੀ। ਬਿਲਕੁਲ ਪਰਾਗ ਅਗਰਵਾਲ ਜਿਹੜਾ ਜੈਕ ਡੋਰਥੀ ਆ ਟਵਿੱਟਰ ਦਾ CEO ਸੀ, ਉਹਨਾਂ ਦੀ ਜਗ੍ਹਾ ਦੇ ਉੱਤੇ ਇਹ ਬਣੇ ਸੀ ਤੇ ਬਹੁਤ ਪੁਰਾਣੇ ਟਵਿੱਟਰ ਦੇ ਇੰਜੀਨੀਅਰ ਹੈਗੇ, ਬਿਲਕੁਲ ਐਂਟਰੀ ਲੈਵਲ ਇੰਜੀਨੀਅਰ ਤੋਂ ਅਪ ਉਹ ਚੀਫ ਟੈਕਨੀਕਲ ਆਫਿਸਰ ਤੱਕ ਗਏ। ਉਹ ਤੋਂ ਬਾਅਦ ਫਿਰ ਉਹ CEO ਬਣੇ। ਸੋ ਦੇਖਦੇ ਉਹਨਾਂ ਦਾ ਫਿਊਚਰ ਕੀ ਹੁੰਦਾ। ਉਹਨਾਂ ਨੇ ਸੇਮ ਕੰਪਨੀ 'ਚ ਕਹਿੰਦੇ ਕੰਮ ਕੀਤਾ ਬਹੁਤ ਲੰਮਾ ਸਮਾਂ। ਤੇ ਅਗਲੀ ਖਬਰ ਵੱਲ ਚੱਲੀਏ। ਇੱਕ 14 ਸਾਲਾਂ ਦਾ ਬੱਚਾ ਜਿਹੜਾ ਫਲੋਰੀਡਾ ਦੇ ਅਮਿਊਜ਼ਮੈਂਟ ਪਾਰਕ ਰਾਈਡ ਲੈ ਰਿਹਾ ਸੀ ਪਿਛਲੇ ਮਹੀਨੇ, ਤੇ ਜਦੋਂ ਉਹ ਉੱਥੋਂ ਡਿੱਗ ਪਿਆ ਤੇ ਉਹਦੀ ਜਿਹੜੀ ਆ ਮੌਤ ਹੋ ਗਈ। ਟਾਇਰੇ ਸੈਮਸਨ ਉਹ ਵਿਜ਼ਿਟ ਕਰ ਰਿਹਾ ਸੀ ਆਈਕਨ ਪਾਰਕ ਮਾਰਚ 24 ਨੂੰ, ਜਦੋਂ ਉਸਨੇ ਔਰਲੈਂਡੋ ਫ੍ਰੀ ਫਾਲ ਡ੍ਰੌਪ ਟਾਵਰ ਰਾਈਡ ਦੇ ਵਿੱਚ ਰਾਈਡ ਲਈ। ਇਹ ਜਿਹੜੀ ਰਾਈਡ ਹੁੰਦੀ ਆ 400 ਫੁੱਟ ਉਹ ਡ੍ਰੌਪ ਹੁੰਦੀ ਇੱਕਦਮ ਉੱਚੀ ਹੈਗੀ ਆ, ਤੇ ਜਦੋਂ ਡ੍ਰੌਪ ਹੁੰਦੀ ਆ 75 ਮੀਲ ਪਰ ਆਵਰ ਦੇ ਹਿਸਾਬ ਨਾਲ ਡ੍ਰੌਪ ਹੁੰਦੀ ਆ। ਪਰ ਜਿਹੜਾ ਟਾਇਰ ਸੈਮਸਨ ਸੀ ਇਹ 380 ਪਾਉਂਡ ਦਾ ਸੀ, ਭਾਰਾ ਜ਼ਿਆਦਾ ਸੀ, ਤੇ ਉਸ ਨੂੰ ਮੈਨੂਅਲੀ ਜਿਹੜੀ ਆ ਉਹਨਾਂ ਨੇ ਜਿਹੜੀ ਉਹਦੀ ਬੈਲਟ ਸੀ ਉਹ ਐਡਜਸਟ ਕਰਕੇ ਸੈੱਟ ਕੀਤਾ ਸੀ, ਤੇ ਉਹ ਸਮਹਾਉ ਜਿਹੜੀ ਆ ਉਹ ਬੈਲਟ ਉਹ ਫੇਲ ਹੋ ਗਈ ਤੇ ਉੱਥੋਂ ਉਹ ਡਿੱਗ ਪਿਆ ਤੇ ਉਹਦੀ ਜਿਹੜੀ ਆ ਮੌਤ ਹੋ ਗਈ। ਹੁਣ ਉਹਦੇ ਜਿਹੜੇ ਪਰਿਵਾਰ ਨੇ ਉਸ ਪਾਰਕ ਦੇ ਉੱਤੇ ਲਾਸੂਟ ਫਾਈਲ ਕੀਤਾ ਹੈ। ਜੀ ਬਿਲਕੁਲ। ਸੋ ਇਹ ਚੀਜ਼ ਜਿਹੜੀ ਉਦੋਂ ਸਪਸ਼ਟ ਬਾਅਦ ਦੇ ਵਿੱਚ ਹੁਣ ਕੁਝ ਸਮਾਂ ਪਹਿਲਾਂ ਹੀ ਹੋਈ ਆ ਵੀ ਉਸ ਬੈਲਟ ਦੇ ਨਾਲ ਇਸ ਨੂੰ ਫਿੱਟ ਕਰਨ ਦੇ ਲਈ ਜਿਹੜੀ ਆ ਉਹ ਛੇੜਛਾੜ ਕੀਤੀ ਗਈ ਸੀ ਵੀ ਇਹ ਬੰਦਾ ਜਿਹੜਾ ਇਸ ਦੇ ਵਿੱਚ ਫਿੱਟ ਹੋ ਜਾਵੇ। ਆਪਣੇ ਉਮਰ ਦੇ ਲਿਹਾਜ਼ ਦੇ ਨਾਲ ਥੋੜਾ ਜਿਹਾ ਜ਼ਿਆਦਾ ਭਾਰਾ ਜਿਹੜਾ ਉਹ ਸੀਗਾ, ਸਰੀਰ ਜਿਹੜਾ ਇਸਦਾ ਜ਼ਿਆਦਾ ਤਕੜਾ ਸੀ, ਤੇ ਇਹ ਕੰਮ ਜਿਹੜਾ ਆ ਉਹਦੇ ਲਈ ਕਹਿ ਲਓ ਵੀ ਜਾਨ ਦੇ ਲਾਲੇ ਜਿਹੜੇ ਉਸ ਦੇ ਵਿੱਚ ਬਿਲਕੁਲ। ਸੋ ਉੱਥੇ ਜਿਹੜੇ ਕੰਮ ਕਰਦੇ ਸੀ EMPLOYEES, ਉਹਨਾਂ ਨੂੰ ਇਹ ਧਿਆਨ ਰੱਖਣਾ ਚਾਹੀਦਾ ਸੀ। ਉਹਨਾਂ ਨੇ ਕਹਿੰਦੇ ਵੀ ਨੋਟ ਨਹੀਂ ਕੀਤਾ, ਜਦੋਂ ਕਿ ਜਿਹੜਾ ਮੈਨੂਫੈਕਚਰਰਸ ਆ ਉਹਦੇ ਮੈਨੂਅਲ ਦੇ ਵਿੱਚ ਲਿਖਿਆ ਸੀ ਵੀ ਕੋਈ ਵੀ ਜਿਹੜਾ
ਬੰਦਾ ਜਾਂ ਬੀਬੀ ਆ 287 ਪਾਉਂਡ ਤੋਂ ਭਾਰਾ ਨਹੀਂ ਹੋਣਾ ਚਾਹੀਦਾ ਉਸ ਰਾਈਡ ਦੇ ਵਿੱਚ। ਸੋ ਯਾਰ ਇਸ ਦਾ ਭਾਰ 380 ਪਾਉਂਡ ਸੀਗਾ। ਤਕਰੀਬਨ 100 ਪਾਉਂਡ ਭਾਰ ਜੀ। ਸੀਗਾ। ਸੋ ਬੈਲਟ ਜਿਹੜੀ ਉਹ ਫਿਰ ਫੇਲ ਹੋਈ ਤੇ ਡਿੱਗ ਗਿਆ ਤੇ ਉਸਦੀ ਵਿਚਾਰੇ ਦੀ ਜਿਹੜੀ ਉਸ ਦੇ ਵਿੱਚ ਮੌਤ ਹੋ ਗਈ ਆ। ਸੋ ਇਹ ਚੀਜ਼ਾਂ ਦਾ ਭਾਈ ਜ਼ਰੂਰ ਧਿਆਨ ਰੱਖਿਆ ਕਰੋ। ਕਈ ਵਾਰੀ ਆਪਾਂ ਰੌਲੇ ਗੌਲੇ ਚ ਐਡਰੇਨਲਿਨ ਦੇ ਵਿੱਚ ਕੁਝ ਵੀ ਕਰਨ ਦੇ ਲਈ ਰਾਜੀ ਜਿਹੜਾ ਉਹ ਹੋ ਜਾਂਦੇ ਆ, ਪਰ ਇਦਾਂ ਨਹੀਂ ਕਰਨਾ ਚਾਹੀਦਾ। ਧਿਆਨ ਦੇ ਨਾਲ ਇਹ ਜਿਹੜੀਆਂ ਇੰਜੀਨੀਅਰਿੰਗ ਦੇ ਹਿਸਾਬ ਦੇ ਨਾਲ ਉਹਨਾਂ ਨੇ ਹੱਦਾਂ ਰੱਖੀਆਂ ਆ, ਉਸ ਦੇ ਵਿਦਨ ਹੀ ਰਹਿ ਕੇ ਕੰਮ ਜਿਹੜਾ ਉਹ ਕਰਨਾ ਚਾਹੀਦਾ। ਉਸ ਤੋਂ ਬਾਹਰ ਜਾਓਗੇ ਤਾਂ ਫਿਰ ਇਦਾਂ ਦੀ ਸਥਿਤੀ ਜਿਹੜੀ ਹਰਜੋਤ ਸਿੰਘ ਜੀ ਬਣ ਜਾਂਦੀ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਟਰੱਕਿੰਗ ਦੇ ਬਾਰੇ ਆਪਾਂ ਕੱਲ ਵੀ ਸ਼ਾਮ ਦੇ ਪ੍ਰੋਗਰਾਮ 'ਚ ਥੋੜੀ ਜੀ ਗੱਲ ਕੀਤੀ ਸੀਗੀ ਤੇ ਅੱਜ ਬੈਂਕ ਆਫ ਅਮਰੀਕਾ ਨੇ ਵੀ ਖਤਰੇ ਦਾ ਘੁੱਗੂ ਬੁਝਾ ਦਿੱਤਾ। ਜੀ। ਉਹਨਾਂ ਨੇ ਕਿਹਾ ਵੀ ਜਿਹੜੇ ਫਰੇਟ ਦਾ ਜਿਹੜਾ ਡਿਮਾਂਡ ਆ ਉਹ ਕਾਫੀ ਜ਼ਿਆਦਾ ਇਸ ਟਾਈਮ ਘਟ ਚੁੱਕਾ ਹੈਗਾ ਆ। ਕਹਿੰਦੇ ਵੀ ਟਰੱਕਰਸ ਦੀ ਡਿਮਾਂਡ ਪਿਛਲੇ 22 ਮਹੀਨਿਆਂ 'ਚ ਸਭ ਤੋਂ ਘੱਟ ਇਸ ਟਾਈਮ ਹੈਗੀ ਆ। ਜਿਹੜਾ ਆਪਾਂ 2-4 ਮਹੀਨੇ ਪਹਿਲਾਂ ਰੌਲਾ ਸੁਣਦੇ ਸੀ ਜੀ ਉਹ ਟਰੱਕਰ ਦੀ ਸ਼ਾਰਟੇਜ ਆ, ਡਰਾਈਵਰ ਦੀ ਸ਼ਾਰਟੇਜ ਆ, ਇਹ ਆ ਉਹ ਆ, ਕਹਿੰਦੇ ਵੀ ਉਹ ਸਾਰੀਆਂ ਗੱਲਾਂ ਧਰੀਆਂ ਧਰਾਈਆਂ ਜਿਹੜੀਆਂ ਆ ਵਿੱਚ ਵਿਚਾਲੇ ਹੀ ਜਿਹੜੀਆਂ ਉੱਧਰ ਰਹਿ ਗਈਆਂ ਹੈਗੀਆਂ। ਹੁਣ ਉਹਨਾਂ ਲੋਕਾਂ ਦੇ ਲਈ ਹਰਜੋਤ ਸਿੰਘ ਜੀ ਬਹੁਤ ਵੱਡੀ ਮੁਸ਼ਕਲ ਸਾਹਮਣਾ ਆਊਗਾ ਜਿਨ੍ਹਾਂ ਨੇ ਬਹੁਤ ਮਹਿੰਗੇ ਭਾਅ ਦੇ ਉੱਤੇ ਇਕਵਿਪਮੈਂਟ ਬਹੁਤ ਵੱਡੇ ਇੰਟਰਸਟ ਰੇਟ ਦੇ ਉੱਤੇ ਜਿਹੜਾ ਉਹ ਖਰੀਦਿਆ ਆ, ਵੀ ਉਹ ਵਿਚਾਰੇ ਜਿਹੜੇ ਹੁਣ ਉੱਧਰ ਕੀ ਕਰਨ ਜਾ ਰਹੇ ਆ। ਸੋ ਫਰੇਟ ਵੇਵਸ ਨੇ ਜਿੱਦਾਂ ਕੱਲ ਵੀ ਇਸੇ ਹੀ ਆਪਾਂ ਆਰਟੀਕਲ ਦਾ ਜਿਹੜਾ ਉਹ ਜ਼ਿਕਰ ਕੀਤਾ ਸੀ, ਉਹਨਾਂ ਨੇ ਕਿਹਾ ਵੀ ਇਤਿਹਾਸਿਕ ਪੱਧਰ ਦੇ ਉੱਤੇ ਜਿਹੜਾ ਫਰੇਟ ਵੋਲਿਊਮ ਆ ਉਹ ਇਸ ਟਾਈਮ ਘਟ ਰਿਹਾ ਹੈਗਾ ਆ। ਸ਼ੰਘਾਈ ਦਾ ਵੀ ਆਪਾਂ ਜ਼ਿਕਰ ਕੀਤਾ ਸੀਗਾ ਵੀ ਉਧਰ ਦਾ ਜਿਹੜਾ ਪੋਰਟ ਆ ਉੱਥੇ ਬੰਦ ਹੋਣ ਕਰਕੇ ਅੱਜ ਬੀਜਿੰਗ 'ਚ ਦੇਖੋ ਕਿੰਨੇ ਮਿਲੀਅਨ ਲੋਕਾਂ ਦੀ ਟੈਸਟਿੰਗ ਆ, ਉਧਰ ਲੋਕਡਾਊਨ ਚੱਲ ਰਿਹਾ। ਸੋ ਉਹ ਸਥਿਤੀ ਜਿਹੜੀ ਆ ਇਦਾਂ ਦੀ ਬਣਦੀ ਜਾ ਰਹੀ ਆ ਜੋ ਕਿ ਕਾਫੀ ਖਤਰੇ ਦਾ ਘੁੱਗੂ ਜਿਹੜਾ ਉਹ ਵਜਾ ਰਹੀ ਆ। ਬੈਂਕ ਆਫ ਅਮਰੀਕਾ ਨੇ ਪਹਿਲੋਂ ਇਹ ਜਿਹੜੇ ਰਿਸੈਸ਼ਨ ਦੇ ਬਾਰੇ ਸਟਾਕ ਬਾਰੇ ਵੀ ਇਦਾਂ ਦੀ ਚੇਤਾਵਨੀ ਦਿੱਤੀ ਸੀ ਤੇ ਆਪਾਂ ਦੇਖਿਆ ਸੀ ਵੀ ਪਿਛਲੇ ਵੀਕ ਸਟਾਕਸ ਜਿਹੜੇ ਆ ਬੁਰੀ ਤਰ੍ਹਾਂ ਜਿਹੜੇ ਉਹ ਲੁੜਕ ਗਏ ਸੀਗੇ। ਸੋ ਹੁਣ ਟਰੱਕਿੰਗ ਦਾ ਕੀ ਬਣਨ ਜਾ ਰਿਹਾ ਆ, ਪਰ ਇਹ ਆ ਵੀ ਜਿਹੜਾ ਢਕਿਆ ਆ ਇਸ ਟਾਈਮ ਇੱਕ ਹਿਸਾਬ ਦੇ ਨਾਲ ਢਕਿਆ ਰਵੇ। ਬਹੁਤ ਹੀ ਸਬਰ ਸੰਤੋਖ ਦੇ ਨਾਲ ਕੰਮ ਕਰਨ ਦਾ ਵੇਲਾ ਜਿਹੜਾ ਉਹ ਇਸ ਟਾਈਮ ਆ ਰਿਹਾ ਹੈਗਾ। ਜੀ, ਟਰੱਕਿੰਗ ਤੇ ਰੀਅਲ ਸਟੇਟ ਦੋਨੇ ਬਹੁਤ ਸ਼ੇਕੀ ਹੈਗੇ ਆ। ਡਾਓ ਜੋਨ ਦੀ ਤੁਸੀਂ ਗੱਲ ਕਰ ਰਹੇ ਸੀ, ਕੱਲ 200 ਕੁਝ ਪੁਆਇੰਟ ਅਪ ਗਿਆ ਸੀ, ਵੀ ਹੁਣ ਤੱਕ ਜਿਹੜਾ ਡਾਓ ਜੋਨ ਆ 500 ਪੁਆਇੰਟ ਡਾਊਨ ਹੈਗਾ ਆ। ਨੈਸਡੈਕ 3% ਡਾਊਨ ਹੈਗਾ। ਸੈਲ ਆਫ ਬਿਲਕੁਲ ਕਹਿੰਦੇ ਟੈਕ ਸਟਾਕਸ ਦਾ। ਸੋ ਇਸੇ ਤਰ੍ਹਾਂ ਅੱਜ ਇੱਕ ਹੋਰ ਐਕਸਪਰਟ ਹੈਗੇ ਆ ਇਕਨੋਮੀ ਦੇ ਉੱਤੇ, ਉਹਨਾਂ ਨੇ ਕਿਹਾ ਵੀ 50% ਚਾਂਸ ਆ ਕਿ ਰਿਸੈਸ਼ਨ ਆਉਣ ਵਾਲੇ 12 ਮਹੀਨਿਆਂ ਦੇ ਵਿੱਚ ਆ ਰਿਹਾ ਹੈਗਾ ਆ। ਇਨਫਲੇਸ਼ਨ ਬਹੁਤ ਜ਼ਿਆਦਾ ਆ, ਕੰਜ਼ਿਊਮਰ ਦੀ ਸਪੈਂਡਿੰਗ ਜਿਹੜੀ ਆ ਉਹ ਬਹੁਤ ਵੀਕ ਹੋ ਗਈ ਹੈਗੀ ਆ। ਪਟਨਮ ਇਨਵੈਸਟਮੈਂਟ ਦੇ ਜਿਹੜੇ ਇੱਕ ਸਟ੍ਰੈਟਜਿਸਟ ਹੈਗੇ ਆ ਜੌਨ ਵਿਲਨਰਕੋਟ, ਉਹਨਾਂ ਨੇ ਦੱਸਿਆ ਕਿ ਸਟਾਕ ਮਾਰਕੀਟ ਵੀ ਬੁਲਿਸ਼ ਰਹੂਗੀ ਤੇ ਰਿਸੈਸ਼ਨ 12 ਮਹੀਨਿਆਂ 'ਚ ਪੱਕਾ ਆਣਾ ਹੀ ਆ। ਕਾਰਨ ਕੀ ਆ, ਕਹਿੰਦੇ ਵੀ ਜਿਹੜੇ ਕੰਜ਼ਿਊਮਰਸ ਆ, ਜਿਹੜੇ ਆਪਾਂ ਲੋਕ ਆ ਹਨਾ, ਦੇਖਣ ਨੂੰ ਤਾਂ ਕਹਿੰਦੇ ਬੜੇ ਹੱਟੇ ਕੱਟੇ ਹੈਲਥੀ ਲੱਗਦੇ ਆ, ਪਰ ਇਹ ਲੋਕ ਡਿਸੀਵਿੰਗ ਆ, ਦੇਖਣ ਨੂੰ ਹੀ ਲੱਗਦੇ ਆ ਪਰ ਪਿੱਛੇ ਉਹਨਾਂ ਦੇ ਬਹੁਤ ਜ਼ਿਆਦਾ ਜਿਹੜਾ ਡਰ ਹੈਗਾ ਜੀ। ਸੋ ਹਰਜੋਤ ਸਿੰਘ ਜੀ, ਅੱਗੇ ਬੰਦਾ ਕਹਿੰਦਾ ਸੀ ਯਾਰ ਰਿਸੈਸ਼ਨ ਆ ਗਿਆ, ਪਤਾ ਨਹੀਂ ਲੱਗਾ, ਹੁਣ ਨਾ ਕਿੰਨੇ ਮਹੀਨਿਆਂ ਤੋਂ ਬਿਗਲ ਵੱਜ ਰਿਹਾ ਆ, ਉਹ ਰਿਸੈਸ਼ਨ ਆ ਰਿਹਾ, ਪਟਾਕਾ ਪੈ ਜਾਣਾ, ਪਟਾਕਾ ਪੈ ਜਾਣਾ। ਹੁਣ ਕੋਈ ਬੰਦਾ ਬਾਅਦ 'ਚ ਇਹ ਨਾ ਕਵੇ ਵੀ ਸਾਨੂੰ ਪਤਾ ਨਹੀਂ ਲੱਗਾ, ਸਾਡੇ ਕੋਲ ਤਿਆਰੀ ਨਹੀਂ ਹੋ ਸਕੀ। ਸੋ ਇਹ ਪਤਾ ਨਹੀਂ ਕਿਹੜੇ ਵੇਲੇ ਮਾਰਕੀਟ ਕਿਹੜੇ ਪਾਸੇ ਦੀ ਜਿਹੜੀ ਉਹ ਡਿੱਗ ਸਕਦੀ ਆ। ਸੋ ਇਸ ਟਾਈਮ ਜਿਹੜੀ ਮਨੀ ਆ ਉਸ ਨੂੰ ਕੰਜ਼ਰਵ ਕਰਨ ਵਾਲੇ ਪਾਸੇ, ਬਚਾ ਕੇ ਰੱਖਣ ਵਾਲੇ ਪਾਸੇ ਨੂੰ ਜਿਹੜਾ ਉਹ ਤੁਸੀਂ ਕਰੋ। ਨੋ ਡਾਊਟ ਇਸ ਦੇ ਵਿੱਚ ਓਪਰਚੁਨਿਟੀਜ਼ ਵੀ ਜਿਹੜੀਆਂ ਉਹ ਮਿਲਦੀਆਂ, ਜਿਹੜੀਆਂ ਲੈ ਸਕਦਾ ਹੈ ਉਹ ਰਿਸਕ, ਉਹ ਓਪਰਚੁਨਿਟੀਜ਼ ਨੂੰ ਜਿਹੜਾ ਆਪਣੇ ਵੱਲ ਨੂੰ ਧੱਕ ਸਕਦਾ ਆ ਤੇ ਉਹ ਵੈਲਕਮ ਆ, ਉਹ ਕਰੇ। ਪਰ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਵੀ ਤੁਸੀਂ ਕੀ ਕਰ ਰਹੇ ਆ। ਦੇਖੋ ਦੇਖੀ ਜਿਹੜਾ ਆ ਉਹ ਚੀਜ਼ ਕਿਸੇ ਦੇ ਵੱਲ ਦੇਖ ਕੇ ਨਾ ਕਰਿਓ, ਤੁਹਾਨੂੰ ਦੇਖਣਾ ਪੈਣਾ ਵੀ ਤੁਹਾਡੇ ਲਈ ਉਹ ਚੀਜ਼ ਵਰਕ ਕਰ ਸਕਦੀ ਆ ਜਾਂ ਨਹੀਂ। ਜੇ ਰਿਸਕ ਲੈਣਾ ਆ ਦੈਨ ਯੂ ਆਰ ਵੈਲਕਮ ਟੂ ਟੇਕ ਰਿਸਕ, ਉਹ ਤੁਹਾਡੀ ਜਿਹੜੀ ਉਹ ਆਪਣੀ ਮਰਜ਼ੀ ਆ, ਉਹ ਨਿੱਜੀ ਜਿਹੜੀ ਉਹ ਰਾਏ ਹੈਗੀ ਆ। ਕੱਲ ਜਿੱਦਾਂ ਆਪਾਂ ਦੇਖ ਰਹੇ ਸੀਗੇ ਹਰਜੋਤ ਸਿੰਘ ਜੀ ਵੀ ਟਵਿੱਟਰ ਦਾ ਸਟਾਕ ਵੱਧ ਗਿਆ ਸੀ, ਅੱਜ ਟੈਸਲਾ ਦਾ ਸਟਾਕ 10% ਜਿਹੜਾ 9% ਆ ਉਹ ਡਿੱਗ ਗਿਆ। ਸੋ ਪਤਾ ਨਹੀਂ ਲੱਗ ਰਿਹਾ ਕੀ ਜਿਹੜਾ ਹੈਗਾ। ਫਰਵਰੀ ਦੇ ਵਿੱਚ ਹੋਮ ਪ੍ਰਾਈਸਿਸ ਕਹਿੰਦੇ ਕਈ ਥਾਵਾਂ ਦੇ ਉੱਤੇ 20% ਵੱਧ ਗਈਆਂ। ਜਸਟ ਇਮੈਜਿਨ 20% ਜਿਹੜੇ ਹੋਮ ਪ੍ਰਾਈਸਿਸ ਆ ਉਸ ਦੇ ਵਿੱਚ ਵਧਿਆ। S&P ਦੇ ਜਿਹੜੇ ਕੋਰ ਲੌਜਿਕ, ਕੇਸ ਸ਼ਿਲਰ ਨੈਸ਼ਨਲ ਹੋਮ ਪ੍ਰਾਈਸ ਇੰਡੈਕਸ ਆ, ਉਹਨਾਂ ਨੇ ਇਹ ਦੱਸਿਆ ਆ
ਪਰ ਕਹਿੰਦੇ ਆ ਕਿ ਸਲੋ ਡਾਊਨ ਇਜ਼ ਕਮਿੰਗ, ਇਹ ਇਮੀਨੈਂਟ ਆ, ਇਹ ਆਉਣਾ ਹੀ ਆ। ਫੀਨਿਕਸ, ਟੈਂਪਾ, ਫਲੋਰੀਡਾ, ਮਿਆਮੀ, ਇਹਨਾਂ ਦੇ ਵਿੱਚ ਐਨੂਅਲ ਹੋਮ ਗੇਨਸ ਹਰਜੋਤ ਸਿੰਘ ਜੀ ਘਰਾਂ ਦੇ ਪ੍ਰਾਈਸ 33% 30% ਤੱਕ ਜਿਹੜੇ ਆ ਉਹ ਉੱਥੇ ਵਧੇ ਹੈਗੇ ਆ। 10 ਜਿਹੜੀਆਂ ਸਿਟੀਜ਼ ਦਾ ਕੰਪੋਜ਼ਿਟ ਓਵਰਆਲ 19% ਜਿਹੜਾ ਆ ਉਹ ਵਧਿਆ 1 ਮਹੀਨੇ ਦੇ ਵਿੱਚ। ਸੋ ਹਰ ਇੱਕ ਪਾਸੇ ਪ੍ਰਾਈਸਿਸ ਜਿਹੜੀਆਂ ਅਜੇ ਵੀ ਜਿਹੜੀਆਂ ਉਹ ਵੱਧ ਰਹੀਆਂ, ਈਵਨ ਦੋ ਮੌਰਗੇਜ ਰੇਟਸ ਜਿਹੜੇ ਆ ਉਹ ਹਿਸਟੋਰੀਕਲੀ ਹਾਈ ਜਿਹੜੇ ਉਹ ਹੋਣੇ ਸ਼ੁਰੂ ਹੋ ਰਹੇ ਹੈਗੇ ਆ। ਸੋ ਸਨ ਬੈਲਟ ਦੇ ਵਿੱਚ ਸਭ ਤੋਂ ਵੱਧ ਘਰਾਂ ਦੇ ਪ੍ਰਾਈਸਿਸ ਦੇ ਵਿੱਚ ਜੰਪ ਜਿਹੜੇ ਉਹ ਦੇਖੇ ਜਾ ਰਹੇ ਆ। ਪਰ ਜਿਨ੍ਹਾਂ ਨੇ ਇਹ ਆંકੜੇ ਦੱਸੇ ਆ ਜੰਪ ਦੇ, ਉਹੀ ਇਹ ਹੁਣ ਕਹਿ ਰਹੇ ਆ ਵੀ ਸਲੋ ਡਾਊਨ ਜਿਹੜਾ ਉਹ ਆ ਰਿਹਾ ਆ। ਸੋ ਹੁਣ ਕੋਈ ਵੀ ਕਿਸੇ ਨੇ ਵੀ ਕਿੱਦਾਂ ਦੀ ਵੀ ਇਨਵੈਸਟਮੈਂਟ ਵੱਡੀ ਛੋਟੀ ਕਿੱਦਾਂ ਦੀ ਵੀ ਕਰਨੀ ਆ, ਉਹ ਭਾਈ ਧਿਆਨ ਦੇ ਨਾਲ ਠੰਡੇ ਦਿਮਾਗ ਦੇ ਨਾਲ ਸੋਚ ਕੇ ਜਿਹੜੇ ਸਾਰੇ ਜਾਣੇ ਉਹ ਫੈਸਲਾ ਲਿਓ ਜੀ। realtor.com ਦੇ ਜਾਰਜ ਰੇਟੂ ਜਿਹੜੇ ਉਹਨਾਂ ਦੇ ਇਕਨੋਮਿਕ ਰਿਸਰਚ ਦੇ ਮੈਨੇਜਰ ਆ, ਉਹਨਾਂ ਨੇ ਇਹ ਕਿਹਾ ਵੀ ਹੁਣ ਸਪਰਿੰਗ ਹਾਊਸਿੰਗ ਮਾਰਕੀਟ ਆਪਾਂ ਦੇਖ ਸਕਦੇ ਹਾਂ ਵੀ ਉਹ ਥੋੜੀ ਕੂਲ ਡਾਊਨ ਹੋ ਰਹੀ ਹੈਗੀ ਆ, ਥੋੜੀ ਠੰਡੀ ਹੋ ਰਹੀ ਆ। ਇੱਕ ਬਿਲਕੁਲ ਕਲੀਅਰ ਸਾਈਨ ਹੈਗੇ ਆ। ਬਹੁਤ ਸਾਰੇ ਜਿਹੜੇ ਬਾਇਰਸ ਆ ਉਹ ਡਿਸਾਈਡ ਕਰ ਰਹੇ ਆ ਵੀ ਆਪਾਂ ਇੱਕ ਸਟੈਪ ਥੋੜਾ ਬੈਕ ਲੈ ਰਹੀਏ, ਤਾਂ ਫਿਰ ਰੀਐਵੈਲੂਏਟ ਕਰੀਏ ਆਪਣਾ ਬਜਟ ਨੂੰ ਤੇ ਟਾਈਮ ਲਾਈਨਸ ਨੂੰ ਘਰ ਖਰੀਦਣ ਦੇ ਲਈ। ਸੋ ਸਰੋਤਿਓ, ਆਪਾਂ ਜਿਹੜੇ ਵੀ ਐਕਸਪਰਟ ਦੀ ਜਿੱਦਾਂ ਦੀ ਜਿਹੜੀ ਖਬਰ ਹੁੰਦੀ ਆ, ਜਿੱਦਾਂ ਦੀ ਉਹਨਾਂ ਦੀ ਜੋ ਸੋਚ ਰਹੇ ਆ ਵੱਖ-ਵੱਖ ਕੰਪਨੀਆਂ ਵਾਲੇ, ਉਹ ਆਪਾਂ ਤੁਹਾਡੇ ਨਾਲ ਸਾਂਝੇ ਕਰਦੇ ਰਹਿੰਦੇ ਆ। ਫਿਰ ਸਾਨੂੰ ਕਈ ਵਾਰੀ ਪੁੱਛਦੇ ਰਹਿੰਦੇ ਘਰ ਲੈ ਲਈਏ ਜਾਂ ਨਹੀਂ। ਸੋ ਉਹ ਤੁਹਾਡੀ ਮਰਜ਼ੀ ਆ। ਪਰ ਆਪਾਂ ਜਿਹੜੇ ਵੱਖ-ਵੱਖ ਐਕਸਪਰਟਸ ਆਉਂਦੇ ਆ, ਉਹਨਾਂ ਦੀ ਹਰ ਰੋਜ਼ ਤੁਹਾਡੇ ਨਾਲ ਇਸੇ ਕਰਕੇ ਇਸ ਫੀਲਡ ਦੇ ਉੱਤੇ ਜ਼ਿਆਦਾ ਸਾਂਝੀ ਕਰਦੇ ਆ ਵੀ ਸਾਰੇ ਜਣੇ ਸੋਚ ਕੇ ਆਪਣਾ ਜਿਹੜਾ ਵਧੀਆ ਡਿਸੀਜਨ ਲਓ। ਜੀ ਬਿਲਕੁਲ। ਸੋ ਦੇਖੋ, ਇਹ ਹੁਣ ਫੈਸਲਾ ਲੈਣਾ $3.5 ਲੱਖ ਦਾ ਘਰ ਤੁਸੀਂ 2.5% ਤੇ ਲਓਗੇ, ਉਹਦੀ ਇੰਟਰਸਟ ਰੇਟ ਤੇ ਉਹ ਸਾਰਾ ਕੁਝ ਮਿਲਾ ਕੇ ਤੁਹਾਡੀ ਮੰਥਲੀ ਮੌਰਗੇਜ ਕਈ ਵਾਰੀ ਘੱਟ ਹੁੰਦੀ ਆ। ਉਹੀ ਘਰ ਦੀ ਪ੍ਰਾਈਸ ਘਟੀ ਹੋਵੇ 3 ਲੱਖ ਤੇ ਇੰਟਰਸਟ ਰੇਟ ਹੋਵੇ 5%, ਤਾਂ ਫਿਰ ਉਹ ਵੱਧ ਜਾਂਦੀ। ਸੋ ਇਹ ਤੁਹਾਨੂੰ ਦੇਖਣਾ ਪੈਣਾ ਵੀ ਨੰਬਰਸ ਕਿੱਥੇ ਤੁਹਾਡੇ ਮੈਟਰ ਕਰ ਰਹੇ ਆ, ਕਿੱਥੇ ਨੰਬਰ ਜਿਹੜੇ ਉਹ ਤੁਹਾਡੇ ਮੈਚ ਕਰ ਰਹੇ ਆ। ਵੀ ਤੁਸੀਂ ਅਫੋਰਡੇਬਿਲਟੀ ਦੇ ਹਿਸਾਬ ਦੇ ਨਾਲ ਹੀ ਜਿਹੜਾ ਵੀ ਫੈਸਲਾ ਲੈਣਾ ਆ ਉਸ ਹਿਸਾਬ ਦੇ ਨਾਲ ਕਰਿਓ। ਬਾਕੀ ਟਰੱਕਿੰਗ ਵਾਲੇ ਵੀ ਭਾਈ ਜਿਹੜਾ ਉਹ ਧਿਆਨ ਦੇਣ, ਜਿਹੜੇ ਨਵੇਂ ਹੁਣ ਟਰੱਕ ਖਰੀਦਣ ਵੱਲ ਦੇ ਬਾਰੇ ਸੋਚ ਰਹੇ ਆ, ਉਹ ਜ਼ਰੂਰ ਇੱਕ ਵਾਰੀ ਨਹੀਂ 2-3 ਵਾਰੀ ਜਿਹੜਾ ਉਹ ਸੋਚ ਕੇ ਨੰਬਰਸ ਮੈਚ ਕਰਕੇ ਫਿਰ ਉਸ ਪਾਸੇ ਵੱਲ ਨੂੰ ਵਧਿਓ। ਬਾਅਦ 'ਚ ਫਿਰ ਇਹ ਨਾ ਕਿਉਂ ਵੀ ਯਾਰ ਲੋਡਾਂ ਦੇ ਰੇਟ ਜੀ ਡਿੱਗ ਗਏ, ਆ ਕੀ ਹੋ ਗਿਆ, ਆਪਾਂ ਨੂੰ ਫਰੇਟ ਨਹੀਂ ਜਿਹੜਾ ਉਹ ਮਿਲ ਰਿਹਾ। ਹੁਣ ਬਾਰ-ਬਾਰ ਜਿਹੜਾ ਉਹ ਦੱਸੀ ਜਾ ਰਹੇ ਹੈਗੇ ਆ। ਪਰ ਜੇ ਤੁਹਾਨੂੰ ਲੱਗਦਾ ਵੀ ਤੁਸੀਂ ਸਰਵਾਈਵ ਕਰ ਸਕਦੇ ਆ, ਯੂ ਆਰ ਮੋਸਟ ਵੈਲਕਮ ਟੂ ਡੂ ਇਟ। ਪਰ ਮੇਕ ਸ਼ੋਰ ਕਰੋ ਕਿਸੇ ਚੰਗੇ ਇੰਡਸਟਰੀ ਦੇ ਕਹਿ ਸਕਦੇ ਹਾਂ ਵੀ ਐਕਸਪੀਰੀਅੰਸਡ ਬੰਦੇ ਦੇ ਨਾਲ ਗੱਲਬਾਤ ਕਰਕੇ ਫਿਰ ਇੱਦਾਂ ਦਾ ਫੈਸਲਾ ਜਿਹੜਾ ਉਹ ਲਿਓ। ਸੋ ਇਹ ਚਾਹੇ ਤੁਸੀਂ ਰੀਅਲ estate 'ਚ ਕਰਨ ਜਾ ਰਹੇ ਹੋ, ਕਿਸੇ ਵੀ ਤਰੀਕੇ ਦੀ ਇਨਵੈਸਟਮੈਂਟ ਕਰਨ ਜਾ ਰਹੇ ਹੋ, ਰੀਅਲ estate ਦੇ ਵਿੱਚ, ਸਟਾਕ ਦੇ ਵਿੱਚ, ਜਾਂ ਜਿਹੜੇ ਟਰੱਕਿੰਗ ਦੇ ਵਿੱਚ ਆ ਰਹੇ ਆ, ਤੁਸੀਂ ਬਹੁਤ ਧਿਆਨ ਦੇ ਨਾਲ ਸੋਚ ਸਮਝ ਕੇ ਮਾਰਕੀਟ ਨੂੰ ਸਮਝ ਕੇ ਫਿਰ ਫੈਸਲਾ ਜਿਹੜਾ ਉਹ ਤੁਸੀਂ ਲੈਣਾ ਹੈ। ਤੇ ਹੁਣ ਸੋ ਸਾਡਾ ਖਬਰਾਂ ਦਾ ਸਮਾਂ ਵੀ ਸਮਾਪਤੀ ਵੱਲ ਆ, ਤੇ ਜਾਂਦੇ ਇਹ ਦੱਸ ਦਈਏ ਅੱਜ ਦੇ ਦੁਪਹਿਰ ਦੇ ਪ੍ਰੋਗਰਾਮ ਕਿਹੜੇ ਹੋਣੇ ਆ ਜੀ। ਸੋ ਇਸ ਤੋਂ ਬਾਅਦ ਦੇ ਵਿੱਚ ਪ੍ਰੋਗਰਾਮ ਜੀ ਆਵੇਗਾ ਆਤਮਿਕ ਆਨੰਦ 11 ਵਜੇ ਤੱਕ, 11 ਤੋਂ ਲੈ ਕੇ 1 ਵਜੇ ਤੱਕ ਪ੍ਰੋਗਰਾਮ ਤੁਹਾਡੇ ਲਈ ਪੇਸ਼ ਕੀਤਾ ਜਾਵੇਗਾ ਨਜ਼ਰੀਆ। 1 ਤੋਂ ਲੈ ਕੇ 2:30 ਵਜੇ ਤੱਕ ਪ੍ਰੋਗਰਾਮ ਪੇਸ਼ ਕੀਤਾ ਜਾਊਗਾ ਕੁਝ ਗੱਲਾਂ ਕੁਝ ਗੀਤ। 3 ਤੋਂ 4 ਵਜੇ ਤੱਕ ਪ੍ਰੋਗਰਾਮ ਸਾਂਝੀ ਸੱਥ। 4 ਤੋਂ ਲੈ ਕੇ 5:30 ਵਜੇ ਤੱਕ ਸਿਹਤ ਸੰਭਾਲ ਦਾ ਪ੍ਰੋਗਰਾਮ, ਘਰੇਲੂ ਨੁਸਖੇ, ਹੋਮ ਰੈਮਡੀਜ਼ ਦਾ ਇਹ ਜਿਹੜਾ ਪ੍ਰੋਗਰਾਮ ਜਿਸ 'ਚ ਅੱਜ ਕਾਲਸ ਜਿਹੜੀਆਂ ਉਹ ਲਈਆਂ ਜਾਂਦੀਆਂ ਆ, ਉਹ ਪੇਸ਼ ਕੀਤਾ ਜਾਊਗਾ। 5:40 ਦੇ ਉੱਤੇ ਅਪਡੇਟ ਕੈਲੀਫੋਰਨੀਆ। 6 ਤੋਂ 8 ਵਜੇ ਦੇ ਦਰਮਿਆਨ ਗੁਰਬਾਣੀ ਦੇ ਸ਼ਾਮ ਦੇ ਦੀਵਾਨ ਸਰਵਣ ਕਰਾਂਗੇ। 8:30 ਵਜੇ ਫਿਰ ਪ੍ਰੋਗਰਾਮ ਪੇਸ਼ ਕੀਤਾ ਜਾਊਗਾ ਬਲਤੇਜ ਪੰਨੂ ਹੁਣਾਂ ਦੇ ਨਾਲ ਖਬਰ ਤੇ ਨਜ਼ਰ। ਸੋ ਇਦਾਂ ਹੀ ਪੰਜਾਬੀ ਰੇਡੀਓ USA ਦੇ ਉੱਤੇ ਪ੍ਰੋਗਰਾਮ ਜਿਹੜੇ ਉਹ ਚੱਲਦੇ ਰਹਿਣਗੇ। ਤੇ ਹੁਣ ਆਪਾਂ ਲੈਂਦੇ ਹਾਂ ਜੀ ਇਜਾਜ਼ਤ ਮੇਰੇ ਰਾਜਕਰਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ। ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਾਦਗੀ ਜਿਹੀ ਸਤਿ ਸ੍ਰੀ ਅਕਾਲ। ਜਿਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।